ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ। ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਸਪਾਂਸਰਸ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਤੋਂ ਕੋਈ ਵੀ ਆਪਣੀ ਇੰਸ਼ੋਰੈਂਸ ਦੀ ਲੋੜ ਦੇ ਵਾਸਤੇ ਇਹਨਾਂ ਨੂੰ ਕਾਲ ਕਰੋ 408-272-2500 ਫੋਨ ਨੰਬਰ ਦੇ ਉੱਤੇ। AARP ਦੇ ਮੈਂਬਰਸ ਦੇ ਲਈ ਖਾਸ ਡਿਸਕਾਊਂਟ ਤੁਹਾਨੂੰ ਦਿਵਾ ਸਕਦੇ ਨੇ 30% ਤੱਕ। ਸੋ ਜ਼ਰੂਰ ਅੱਜ ਹੀ ਕਾਲ ਕਰੋ 4082722500 ਦੇ ਉੱਤੇ। ਅੱਜ 4 ਜੂਨ ਦਿਨ ਸ਼ਨੀਵਾਰ ਦੇ ਦਿਨ ਦੇ ਵਿੱਚ ਆਪਾਂ ਸਵਾਗਤ ਕਰਦੇ ਹਾਂ ਜੀ ਮਿੰਟੂ ਗੁਰੂਸਰੀਆ ਜੀ ਨੂੰ ਮਲੋਟ ਸਟੂਡੀਓਜ਼ ਤੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਅਤੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆਪਾਂ ਕਰਦੇ ਹਾਂ ਮੁਹੰਮਦ ਅਲੀ ਤੋਂ ਕਰਦੇ ਹਾਂ ਜੀ। ਨਹੀਂ ਰਿਹਾ ਇਹ ਮੁੱਕੇਬਾਜ਼ੀ ਦਾ ਬਾਦਸ਼ਾਹ। ਹਾਂ ਬਿਲਕੁਲ ਜੀ, ਬਹੁਤ ਵੱਡਾ ਘਾਟਾ ਆਇਆ ਪੂਰੇ ਖੇਡ ਜਗਤ ਨੂੰ, ਸੰਸਾਰ ਦੇ ਪੂਰੇ ਖੇਡ ਜਗਤ ਨੂੰ। ਇਸ ਲੀਜੈਂਡ ਦੇ ਜਾਣ ਦਾ ਇੱਕ ਘਾਟਾ ਪਵੇਗਾ, ਉਹ ਲਾਸ ਹੋਏਗਾ ਜਿਹੜਾ ਸ਼ਾਇਦ ਸਦੀਆਂ ਤੱਕ ਪੂਰਤ ਨਹੀਂ ਹੋਏਗਾ, ਪੂਰਾ ਨਹੀਂ ਕੀਤਾ ਜਾ ਸਕਦਾ। ਐਡਾ ਵੱਡਾ ਘਾਟਾ, ਕਿਉਂਕਿ ਮੁਹੰਮਦ ਅਲੀ ਇੱਕ ਚੈਂਪੀਅਨ ਨਹੀਂ ਸੀ, ਇੱਕ ਦਰਿਆ ਦਿਲ ਔਰ ਇੱਕ ਪ੍ਰੇਰਨਾ ਸਰੋਤ, ਜਿਵੇਂ ਕਹਿ ਲਈਏ ਕਿ ਪ੍ਰੇਰਨਾ ਦਾ ਵਹਿੰਦਾ ਹੋਇਆ ਦਰਿਆ ਸੀਗਾ। ਉਹ ਮੁਹੰਮਦ ਅਲੀ ਸੀ ਜੋ ਇੱਕ ਸੰਸਥਾ ਰੂਪ ਇਨਸਾਨ ਸੀ, ਔਰ ਬਹੁਤ ਸਾਰੇ ਖਿਡਾਰੀਆਂ, ਬਹੁਤ ਸਾਰੇ ਸਿਆਸਤਦਾਨਾਂ, ਬਹੁਤ ਸਾਰੇ ਸਮਾਜ ਸੇਵੀਆਂ ਦਾ ਉਹ ਪ੍ਰੇਰਨਾ ਸਰੋਤ ਸੀ। ਮੁਹੰਮਦ ਅਲੀ ਜਿਹਦਾ ਸ਼ੁਰੂਆਤੀ ਨਾਮ ਕੈਸ਼ੀਅਸ ਕਲੇ ਸੀਗਾ, 12 ਸਾਲ ਦੀ ਉਮਰ 'ਚ ਉਸਨੇ ਮੁੱਕੇਬਾਜ਼ੀ ਸ਼ੁਰੂ ਕੀਤੀ ਔਰ 22 ਸਾਲ ਦੀ ਉਮਰ 'ਚ ਉਹਨੇ ਸੋਨੀ ਲਿਸਟਨ ਨੂੰ ਹਰਾ ਕੇ ਵਰਲਡ ਹੈਵੀਵੇਟ ਚੈਂਪੀਅਨਸ਼ਿਪ ਜਿੱਤ ਲਿਆ। ਯਾਨੀ 8-10 ਸਾਲਾਂ 'ਚ ਉਹ ਦੁਨੀਆ ਦਾ ਬੇਤਾਜ ਬਾਦਸ਼ਾਹ ਬਣ ਗਿਆ। ਸੋ ਇਹ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਔਰ ਸਭ ਤੋਂ ਜੁਦਾ ਗੱਲ ਇਹ ਕਿ ਜਦੋਂ ਉਹ ਧਰਮ ਪਰਿਵਰਤਨ ਕਰਕੇ ਮੁਹੰਮਦ ਅਲੀ ਬਣ ਜਾਂਦਾ ਹੈ, ਔਰ ਜੋ USA ਦੇ ਜਿਸ ਤਰ੍ਹਾਂ ਦੇ ਉੱਥੋਂ ਦੇ ਰੂਲ ਹੈ ਉਹਦੇ ਮੁਤਾਬਕ ਉਹਨੂੰ ਆਰਮੀ 'ਚ ਭਰਤੀ ਕਰਕੇ ਵੀਅਤਨਾਮ ਭੇਜਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉੱਥੇ ਉਹ ਅੜ ਜਾਂਦਾ ਹੈ। ਉਹ ਕਹਿੰਦਾ ਕਿ ਹੁਣ ਮੈਂ ਮੁਹੰਮਦ ਅਲੀ ਬਣ ਗਿਆ ਔਰ ਇਹ ਮੇਰੀਆਂ ਧਾਰਮਿਕ ਜਿਹੜੀਆਂ ਮਾਨਤਾਵਾਂ ਉਹਨਾਂ ਦੇ ਉਲਟ ਆ, ਉਹਨਾਂ ਸਿਧਾਂਤਾਂ ਦੇ ਉਲਟ ਆ ਕਿ ਮੈਂ ਜਾ ਕੇ ਕਿਸੇ ਇਨਸਾਨ ਦਾ ਖੂਨ ਬਹਾਵਾਂ, ਤਾਂ ਮੈਂ ਨਹੀਂ ਜਾਵਾਂਗਾ। ਉੱਥੋਂ ਉਹ ਖੇਡ ਜਗਤ ਦਾ ਹੀਰੋ ਤੇ ਸੀ, ਨਾਲ ਉਹ ਜੰਗ ਵਿਰੋਧੀ ਲੋਕ ਜਾਂ ਜਿਹੜੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਦਾ ਵੀ ਹੀਰੋ ਬਣ ਗਿਆ। ਸੋ ਬਹੁਤ ਸਾਰੇ ਲੋਕਾਂ ਦਾ ਹੀਰੋ ਸੀਗਾ ਔਰ ਅੱਜ ਉਹ ਗੁਜ਼ਰ ਗਿਆ, ਚਲਾ ਗਿਆ। ਪਰ ਵੈਸੇ ਜੇ ਕਹੀਏ ਕਿ ਇਹੋ ਜਿਹੇ ਲੋਕ ਆ ਜਿਹੜੇ ਸਰੀਰਕ ਤੌਰ ਤੇ ਚਲੇ ਜਾਂਦੇ ਆ, ਰੂਹਾਨੀ ਤੌਰ ਤੇ ਉਹਨਾਂ ਦੀ ਮੌਜੂਦਗੀ ਸੰਸਾਰ 'ਚ ਸਦਾ ਰਹਿੰਦੀ ਹੈ। ਸੋ ਇਸ ਨੂੰ ਆਪਾਂ ਇਹੀ ਕਹਿ ਸਕਦੇ ਹਾਂ ਕਿ ਅਲਵਿਦਾ ਅਲੀ, ਬਸ ਇਹ ਹੈ ਕਿ ਤੂੰ ਹਰੇਕ ਥਾਂ ਤੇ ਜ਼ਿੰਦਾ ਰਹੇਗਾ, ਹਰੇਕ ਜਗ੍ਹਾ ਤੇ ਖੇਡ ਜਗਤ ਦੇ ਵਿੱਚ। ਬਿਲਕੁਲ ਜੀ, ਐਸੀ ਸ਼ਖਸ ਸੀਗੀ ਜਿਹਦਾ ਭਾਵੇਂ ਤੁਸੀਂ ਨਾਂ ਵੀ ਦੇਖਿਆ ਹੋਵੇ ਕੋਈ ਵੀ ਬਾਕਸਿੰਗ ਮੈਚ ਵਗੈਰਾ, ਪਰ ਹਰੇਕ ਨੂੰ ਉਹਨਾਂ ਦਾ ਨਾਮ ਜ਼ਰੂਰ ਪਤਾ ਸੀਗਾ, ਐਗਜ਼ੈਕਟਲੀ ਪਤਾ ਸੀਗਾ ਵੀ ਬਾਕਸਿੰਗ ਦੀ ਦੁਨੀਆ ਦੇ ਵਿੱਚ ਕਿੱਡੇ ਵੱਡੇ ਇਹ ਸ਼ਖਸ ਨੇ ਜੀ। 3 ਵਾਰ ਦੇ ਚੈਂਪੀਅਨ ਨੇ, ਵਰਲਡ ਹੈਵੀਵੇਟ ਚੈਂਪੀਅਨ। ਬਿਲਕੁਲ ਜੀ, ਬਿਲਕੁਲ। ਸੋ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਬਾਦਲ ਨੇ ਕਿਹਾ ਕਿ ਮੈਨੂੰ ਮਿਲਿਆ ਹੈ ਸਰੋਪਾ। ਮੱਕੜ ਨੇ ਬਲਵੀਰ ਸਿੰਘ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ। ਇਹ ਅੱਜ ਕੁਛ ਘਟਨਾਵਾਂ ਬੜੀਆਂ ਕਾਹਲੀ ਨਾਲ ਵਾਪਰੀਆਂ। ਵੈਸੇ ਤੇ ਸਭ ਤੋਂ ਵੱਡੀ ਘਟਨਾ ਕੱਲ ਸ਼੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਕਿ ਉਹਨਾਂ ਨੂੰ ਸਿਰੋਪਾ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਨੂੰ। ਪਰ ਅੱਜ ਬਹੁਤ ਕਾਹਲੀ ਦੇ ਵਿੱਚ ਸਭ ਘਟਨਾ ਘਟੀਆਂ ਨੇ। ਮੁੱਖ ਮੰਤਰੀ ਇਹ ਕਹਿ ਰਿਹਾ ਵਾ ਕਿ ਮੈਨੂੰ ਸਰੋਪਾ ਮਿਲਿਆ, ਔਰ ਨਾਲ ਹੀ ਮੁੱਖ ਮੰਤਰੀ ਇਹ ਕਹਿੰਦਾ ਪਿਆ ਕਿ ਇਹ ਤਾਂ ਜੀ ਐਵੇਂ ਇੱਕ ਰਸਮ ਜੀ ਹੁੰਦੀ ਆ, ਮੈਨੂੰ ਸਰੋਪਿਆਂ ਸਰਾਪਿਆਂ ਦਾ ਕੋਈ ਸ਼ੌਕ ਨਹੀਂ, ਮੈਂ ਤੇ ਇੱਕ ਆਮ ਸ਼ਰਧਾਲੂ ਵਾਂਗੂ ਉੱਥੇ ਨਤਮਸਤਕ ਹੋਣ ਜਾਣਾ ਵਾ। ਤੇ ਪਰ ਫਿਰ ਕਹਿ ਦਿੰਦੇ ਆ ਕਿ ਮੈਨੂੰ ਸਰੋਪਾ ਕੱਲ ਦਿੱਤਾ ਗਿਆ। ਹੁਣ ਉਸ ਸਰੋਪੇ ਦੀ ਫੋਟੋ, ਕੋਈ ਵੀਡੀਓ, ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਕੋਲ ਨਹੀਂ ਹੈ, ਕੋਈ ਕਿਸੇ ਨੇ ਵੇਖਿਆ ਨਹੀਂ। ਹੁਣ ਦੂਜੇ ਪਾਸੇ ਜਦੋਂ ਇਹ ਇੰਟਰਵਿਊ ਸਾਡੇ ਵਰਗੇ ਕਰਦੇ ਪਏ ਸਨ ਉੱਥੇ ਲੰਬੀ ਦੇ ਵਿੱਚ, ਤਾਂ ਠੀਕ ਉਸੇ ਸਮੇਂ ਇੱਕ ਅਵਤਾਰ ਸਿੰਘ ਮੱਕੜ ਹੋਰਾਂ ਦੀ ਇੰਟਰਵਿਊ ਟੈਲੀਕਾਸਟ ਹੋ ਰਹੀ ਸੀ। ਉਹਦੇ ਵਿੱਚ ਅਵਤਾਰ ਸਿੰਘ ਮੱਕੜ ਬਿਲਕੁਲ ਹੰਕਾਰੀ, ਜਿੱਦਾਂ ਇੱਕ ਵਤੀਰਾ ਹੁੰਦਾ ਇਨਸਾਨ ਦਾ,
ਉਸ ਲਹਿਜ਼ੇ ਦੇ ਵਿੱਚ ਆਖ ਰਹੇ ਸਨ ਕਿ ਬਲਵੀਰ ਸਿੰਘ ਨੇ ਫਕਰੇ ਕੌਮ, ਪੰਥ ਰਤਨ ਔਰ ਮਹਾਨ ਸ਼ਖਸੀਅਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾ ਨਾ ਦੇ ਕੇ ਜਿਹੜੀ ਕੋਤਾਹੀ ਕੀਤੀ ਹੈ, ਬਜ਼ਰ ਕੋਤਾਹੀ ਕੀਤੀ ਹੈ, ਉਹਦੇ ਹੁਣ ਨਤੀਜੇ ਨੂੰ ਭੁਗਤਣੇ ਪੈਣਗੇ। ਪੱਤਰਕਾਰ ਨੇ ਕਿਹਾ ਜੀ ਕਿ ਉਹ ਤੇ ਹੁਣ ਸੇਵਾ ਤੇ ਜਾਣ ਤੋਂ ਇਨਕਾਰੀ, ਕਿਉਂਕਿ ਉਹਨਾਂ ਦੀ ਬਦਲੀ ਕਰ ਦਿੱਤੀ ਗਈ। ਜੀ। ਉਹ ਕਹਿੰਦੇ ਜੀ ਕਿ ਜੇ ਨਹੀਂ ਜਾਏਗਾ ਅਸੀਂ 10 ਦਿਨ ਉਡੀਕਾਂਗੇ। ਉਹਨੇ ਇਹ ਕਿਹਾ ਮੱਕੜ ਨੇ ਕਿ ਜਿਹੜਾ ਨੌਕਰੀ ਤੇ ਰੱਖ ਸਕਦਾ ਉਹ ਨੌਕਰੀ ਤੋਂ ਪੱਟ ਵੀ ਸਕਦਾ ਹੈ। ਬਹੁਤ ਹੈਂਕੜ ਵਾਲਾ ਲਹਿਜ਼ਾ ਸੀਗਾ। ਵੈਸੇ ਚਲੋ ਠੀਕ ਆ, ਕੋਈ ਉਲਟ ਜਾਂਦਾ ਨੇਮ ਕਾਇਦਿਆਂ ਦੇ, ਤਾਂ ਉਹਦੀ ਇੱਕ ਜਿਹੜੀ ਬਰਖਾਸਤਗੀ ਹੈ ਉਹਦੀ ਇੱਕ ਪ੍ਰਕਿਰਿਆ ਹੈ, ਪਰ ਬੋਲਣ ਦਾ ਜਿਹੜਾ ਢੰਗ ਆ ਉਹ ਸ਼ਾਇਦ ਜਿਹੜਾ ਸੀਗਾ, ਜਿਵੇਂ ਕਹਿ ਦਿੰਦੇ ਨਾ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਸੁੱਚਾ ਸਿਉਂ ਬੋਲਦਾ। ਉਹ ਸੁੱਚਾ ਸਿਉਂ ਬੋਲਣ ਵਾਲੀ ਗੱਲ ਸੀ। ਤਾਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਸੀ ਸਪਸ਼ਟ ਸੀ ਕਿ ਇਹ ਕਿਸੇ ਵੀ ਹਾਲਤ ਦੇ ਵਿੱਚ ਬਲਵੀਰ ਸਿੰਘ ਦੇ ਨਾਲ ਢਿੱਲ ਕਰਨ ਵਾਲੇ ਨਹੀਂ। ਹੁਣ ਸਵਾਲ ਇਹ ਪੈਦਾ ਹੁੰਦਾ ਆ ਕਿ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਕਿ ਮੈਨੂੰ ਸਰੋਪਾ ਮਿਲਿਆ ਵਾ। ਜੇਕਰ ਪ੍ਰਕਾਸ਼ ਸਿੰਘ ਬਾਦਲ ਤੇ ਉਧਰ ਮੱਕੜ ਸਾਹਿਬ ਦੋਨਾਂ ਦੀਆਂ ਟਿੱਪਣੀਆਂ ਨੂੰ ਆਪਾਂ ਤੁਲਨਾਤਮਕ ਤੌਰ ਤੇ ਇਹਨਾਂ ਨੂੰ ਪੜਚੋਲੀਏ ਤੇ ਇਹਨਾਂ ਦੇ ਵਿੱਚੋਂ ਇੱਕ ਗਿਣਾਂਗੇ ਕਿ ਇੱਕ ਝੂਠਾ ਹੈ। ਹੁਣ ਝੂਠਾ ਕਿਹੜਾ, ਉਹ ਦੋਵੇਂ ਆਪਸ ਦੇ ਵਿੱਚ ਫੈਸਲਾ ਕਰ ਲੈਣ। ਸਵਾਲ ਇਹ ਪੈਦਾ ਹੁੰਦਾ ਹੈ, ਜੇਕਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਕਿ ਭਾਈ ਮੇਰੇ ਨਾਲ ਤਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੋਈ, ਮੈਨੂੰ ਤੇ ਸਰੋਪਾ ਉੱਥੋਂ ਮਿਲਿਆ, ਤੇ ਫੇਰ ਸਵਾਲ ਇਹ ਉੱਠਦਾ ਆ ਕਿ ਮੱਕੜ ਸਾਹਿਬ ਕਿਹਦੇ ਨਾਲ ਬਦਲਾ ਬਦਲੀ ਖੇਡਦੇ ਪਏ ਆ। ਇੱਕ ਪਾਸੇ ਉਹ ਬਦਲਾ ਲੈ ਰਹੇ, ਉਹਨਾਂ ਦੀ ਬਦਲੀ ਕਰ ਰਹੇ, ਤੇ ਉੱਤੋਂ ਇਹ ਕਹਿੰਦੇ ਪਏ ਕਿ ਅਸੀਂ ਹੁਣ ਬਖਸ਼ਾਂਗੇ ਨਹੀਂ, ਨਤੀਜੇ ਭੁਗਤਣ ਲਈ ਤਿਆਰ ਰਹੋ। ਸੋ ਬਹੁਤ ਵੱਡਾ ਸਵਾਲ ਆ ਕਿ ਜਦੋਂ ਇਹ ਘਟਨਾ ਹੀ ਨਹੀਂ ਵਾਪਰੀ, ਖੁਦ ਮੁੱਖ ਮੰਤਰੀ ਕਹਿੰਦਾ, ਤੇ ਫਿਰ ਤੁਸੀਂ ਬਰਖਾਸਤਗੀ ਦੀਆਂ ਕਿਹਨੂੰ ਚੇਤਾਵਨੀਆਂ ਦੇ ਰਹੇ ਹੋ? ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਜਿਹਦਾ ਇਹਨਾਂ ਨੂੰ ਜਵਾਬ ਦੇਣਾ ਪਏਗਾ ਕਿ ਦੋਵਾਂ ਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਤੇ ਝੂਠ ਬੋਲਦਾ ਪਿਆ। ਹੁਣ ਕਿਹੜਾ ਬੋਲਦਾ, ਇਹ ਆਪ ਹੀ ਦੱਸਣ ਕਿ ਮਾਮਲਾ ਅਸਲ ਦੇ ਵਿੱਚ ਕੀ ਸੀਗਾ। ਪਰ ਕੁੱਲ ਮਿਲਾ ਕੇ ਬਲਵੀਰ ਸਿੰਘ ਹੋਰਾਂ ਨੇ ਅੱਜ ਸਾਫ਼ ਕਰ ਦਿੱਤਾ ਕਿ ਉਹ ਬਦਲੀ ਹੋਈ ਸੇਵਾ ਜਿਹੜੀ ਉਹਨਾਂ ਦੀ ਦਰਬਾਰ ਸਾਹਿਬ ਤੋਂ ਬਦਲ ਕੇ ਲਾਈ ਗਈ ਹੈ ਮਾਛੀਵਾੜਾ ਸਾਹਿਬ, ਉਹਨਾਂ ਨੇ ਕਿਹਾ ਕਿ ਮੈਂ ਉੱਥੇ ਜਾ ਕੇ ਜੁਆਇਨ ਨਹੀਂ ਕਰਾਂਗਾ। ਮੈਂ ਇੱਥੋਂ ਵਿਦਾਇਗੀ ਲੈਣ ਨੂੰ ਤਿਆਰ ਹਾਂ ਕਿ ਜਿੰਨੀ ਕੁ ਸੇਵਾ ਮੈਥੋਂ ਹੁਣ ਲੈਣੀ ਸੀ ਗੁਰੂ ਸਾਹਿਬ ਨੇ ਉਹ ਲੈ ਲਈ, ਹੁਣ ਇਹਦੋਂ ਬਾਅਦ ਨਹੀਂ। ਤਾਂ ਇਹ ਸਪਸ਼ਟ ਹੈ ਕਿ ਉਹ ਉੱਥੇ ਨਹੀਂ ਜਾਣਗੇ, ਉਹਨਾਂ ਤੇ ਕਾਰਵਾਈ ਤੈਅ ਆ। ਪਰ ਇੱਕ ਗੱਲ ਜ਼ਰੂਰ ਕਹਿਣੀ ਪਵੇਗੀ ਕਿ ਬਲਵੀਰ ਸਿੰਘ ਹੋਰੀ ਸ਼ਾਇਦ ਬਹੁਤੀ ਦੇਰ ਲਈ ਕਮੇਟੀ ਲਈ ਨਹੀਂ ਬਣੇ ਸਨ, ਕਿਉਂਕਿ ਇਹ ਬਲਵੀਰ ਸਿੰਘ ਉਹੀ ਬਲਵੀਰ ਸਿੰਘ ਨੇ ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਇੱਕ ਪਾਲਕੀ ਦੇ ਵਿੱਚੋਂ ਆਇਆ ਸੋਨਾ, ਜਿਹੜਾ ਇੱਕ ਸਕੱਤਰ ਵੱਲੋਂ ਨੱਪਿਆ ਲੁੱਟਿਆ ਸੋਨਾ ਸੀ, ਜਿਹੜਾ ਰੌਲਾ ਪਾ ਕੇ ਕਢਾਇਆ ਸੀ ਵਾਪਸ। ਤਾਂ ਇਹੋ ਜਿਹੇ ਉਹ ਸ਼ਖਸ ਨੇ ਜਿਨ੍ਹਾਂ ਨੇ ਹਮੇਸ਼ਾ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੱਤਾ। ਸ਼ਾਇਦ ਉਹਨਾਂ ਦਾ ਹੁਣ ਵੇਲਾ ਜਿਹੜਾ ਪੁੱਗ ਗਿਆ ਵੈ ਤੇ ਪੁੱਜ ਗਿਆ, ਉਹ ਇੱਥੋਂ ਚਲੇ ਜਾਣਗੇ। ਪਰ ਇੱਕ ਗੱਲ ਸਾਫ਼ ਆ ਕਿ ਇੱਥੇ ਨਿਕੰਮੇ ਬੰਦਿਆਂ ਦੀ ਕਦਰ ਹੈ, ਕੰਮ ਵਾਲੇ ਬੰਦਿਆਂ ਲਈ ਕੋਈ ਕੰਮ ਨਹੀਂ ਹੈਗਾ। ਬਿਲਕੁਲ ਸਹੀ ਕਿਹਾ ਜੀ। ਤੇ ਜੇ ਆਪਾਂ ਜੀ ਖਾਣ ਪੀਣ ਦੀ ਗੱਲ ਕਰੀਏ ਤਾਂ ਇਹ ਤਾਂ ਬੇਸਿਕਲੀ ਸਪਸ਼ਟ ਹੀ ਹੈ ਕਿ ਕੁਝ ਵੀ ਸ਼ੁੱਧ ਨਹੀਂ ਰਿਹਾ ਪੰਜਾਬ ਦੇ ਅੰਦਰ। ਇਸ ਬਾਰੇ ਅਪਡੇਟ ਕੀ ਆ? ਜਦੋਂ ਬੰਦਾ ਹੀ ਨਹੀਂ ਸ਼ੁੱਧ ਰਿਹਾ ਜੀ, ਤੇ ਬੰਦੇ ਦੀਆਂ ਖਾਣ ਵਾਲੀਆਂ ਚੀਜ਼ਾਂ ਕੀ ਸ਼ੁੱਧ ਹੋ ਗਈਆਂ? ਇਹ ਸਭ ਤੋਂ ਵੱਡੀ ਚੀਜ਼ ਆ। ਔਰ ਬਹੁਤ ਜਲਦੀ ਬਦਲਿਆ ਸਾਰਾ ਕੁਛ। ਜੇ ਤੁਸੀਂ ਪਿੱਛੇ ਚਲੇ ਜਾਓ, ਅੱਜ ਤੋਂ 15-20 ਸਾਲ ਵਾਲੇ ਪੰਜਾਬ ਦੇ ਵਿੱਚ, ਜਦੋਂ ਅਸੀਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੁਰਤ ਸੰਭਲ ਕੇ ਜਵਾਨੀ 'ਚ ਪੈਰ ਧਰਦੇ ਪਏ ਸੀਗੇ, ਤਾਂ ਉਸ ਦੌਰ ਦੇ ਵਿੱਚ ਦੇਖੋ ਆੜਾਂ ਖਾਲਾਂ ਦੇ ਵਿੱਚੋਂ ਖੜਾ ਪਾਣੀ ਪੀਂਦੇ ਸੀ ਲੋਕ। ਔਰ ਖੁਦ ਸਾਡੇ ਪਿੰਡ ਦੇ ਵਿੱਚੋਂ 2.5-3 ਕਿਲੋਮੀਟਰ ਦੂਰ ਇੱਕ ਕੱਸੀ ਵਗਦੀ ਹੁੰਦੀ ਸੀ, ਲੋਕ ਉੱਥੋਂ ਘੜੇ ਭਰ ਕੇ ਲਿਆਉਂਦੇ ਸਨ ਔਰ ਉਹੀ ਪਾਣੀ ਪੀਂਦੇ ਹੁੰਦੇ ਸਨ। ਔਰ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਟੈਂਕੀਆਂ ਹੁੰਦੀਆਂ ਸੀਗੀਆਂ ਪਿੰਡ ਦੇ ਵਿੱਚ। ਇੱਕ ਬੰਦਾ ਖਾਸ ਤੌਰ ਤੇ ਇਹ ਕੰਮ ਕਰਦਾ ਹੁੰਦਾ ਸੀ, ਦਾਣੇ ਲੈਂਦਾ ਹੁੰਦਾ ਸੀ, ਉਹ ਟੈਂਕੀ ਭਰ ਲਿਆਉਂਦਾ ਤੇ ਸਾਰਿਆਂ ਨੂੰ ਪੀਣ ਜੋਗਾ ਪਾਣੀ ਵਰਤਾ ਜਾਂਦਾ। ਉਹੀ ਚੱਲਦਾ ਸੀਗਾ ਸਾਰੇ ਪਾਸੇ, ਨਾ ਕੋਈ ਇੱਦਾਂ ਦਾ ਸੀਗਾ, ਕੋਈ ਪੱਖਾ ਨਹੀਂ ਸੀ, ਕੋਈ ਕੁਛ ਨਹੀਂ। ਸਾਰੇ ਗਲੀਆਂ ਦੇ ਵਿੱਚ ਸ਼ਾਮ ਨੂੰ ਪਏ ਹੁੰਦੇ ਸੀ ਖੁੱਲ੍ਹੇ ਰੂਪ 'ਚ, ਨਾ ਮੱਛਰ, ਨਾ ਲੈਣਾ, ਨਾ ਦੇਣਾ। ਪਰ ਆਹ 15-20 ਸਾਲਾਂ ਤੋਂ ਬਾਅਦ ਸਭ ਕੁਛ ਹੀ ਬਦਲ ਗਿਆ। ਪਾਣੀ ਗੰਧਲਾ ਹੋ ਗਿਆ। ਫਿਰ ਕਦੇ ਇਹ ਨਹੀਂ ਸੀ ਸੁਣਿਆ ਕਿ ਸਾਡੀ ਰੋਟੀ 'ਚ ਵੀ ਜ਼ਹਿਰ ਆ। ਫਿਰ ਸਾਡੀ ਰੋਟੀ 'ਚ ਵੀ ਜ਼ਹਿਰ ਲੋਕਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ, ਡਾਕਟਰਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਜਿਹੜੀ ਰੋਟੀ ਹੈ ਇਹ ਵੀ ਤੁਹਾਨੂੰ ਮਾਰ ਰਹੀ ਹੈ। ਬੇਸ਼ੱਕ ਭੁੱਖ ਤੁਹਾਡੀ ਤ੍ਰਿਪਤ ਕਰ ਰਹੀ ਹੈ, ਪਰ ਨਾਲ ਤੁਹਾਨੂੰ ਜ਼ਿੰਦਗੀ ਦੇਣ ਦੀ ਥਾਂ ਤੇ ਮੌਤ ਵੀ ਦੇਈ ਜਾ ਰਹੀ ਹੈ। ਉਦੋਂ ਸਾਰੇ ਫਿਰ ਹੈਰਾਨ ਰਹਿ ਗਏ ਕਿ ਸਾਡਾ ਪਾਣੀ ਵੀ ਗਿਆ, ਅੰਨ ਵੀ ਗਿਆ, ਰਹਿ ਗਿਆ ਸਾਡੇ ਕੋਲ ਹਵਾ ਵੀ ਸਾਡੀ ਗੰਧਲੀ ਹੋ ਗਈ।
ਉਹ ਉੱਚੇ ਜਿਹੜੇ ਚਿਮਨੀਆਂ 'ਚੋਂ ਨਿਕਲਦੇ ਧੂੰਆਂ ਨੇ ਉਹ ਹਵਾ ਵੀ ਸਾਡੀ ਹੈ ਜਿਹੜੀ ਬਿਲਕੁਲ ਪਲੀਤ ਕਰ ਦਿੱਤੀ। ਹੁਣ ਸਭ ਕੁਛ ਹੀ ਗੰਦਲਾ ਹੋ ਗਿਆ ਜੀ। ਸਭ ਤੋਂ ਵੱਡੀ ਗੱਲ ਇਹ ਆ ਕਿ ਸਰੋਂ ਦਾ ਤੇਲ ਦੇਖੋ, ਸਰੋਂ ਦਾ ਤੇਲ ਇਹਨਾਂ ਨੇ ਥੋੜੇ ਜਿਹੇ ਸੈਂਪਲ ਭਰੇ ਆ ਜਨਵਰੀ ਤੋਂ ਦਸੰਬਰ ਦੇ ਵਿੱਚ ਤਾਂ 103 ਸੈਂਪਲਾਂ ਦੇ ਵਿੱਚੋਂ ਦੱਸਦੇ ਆ ਕਿ ਤਕਰੀਬਨ ਜਿਹੜੇ 34% ਜਿਹੜੇ ਆ ਫੇਲ ਪਾਏ ਗਏ ਆ। ਵਾਹ ਜੀ। ਔਰ ਇਸੇ ਤਰ੍ਹਾਂ ਪਾਣੀ ਦੇ ਸੈਂਪਲ ਆ ਜਿਹੜੇ ਉਹ ਵੀ ਲਗਭਗ ਦੱਸਦੇ ਆ ਕਿ ਇੰਨੇ ਕੁ ਉਹ ਫੇਲ ਆ। ਦੁੱਧ ਦੇ ਦੇਖੋ, ਦੁੱਧ ਅਸੀਂ ਕਹਿ ਦਿੰਦੇ ਕਿ ਦੁੱਧ ਹੈ ਜਿਹੜਾ ਉਹ 13ਵਾਂ ਰਤਨ ਹੈ, ਔਰ ਦੁੱਧ ਬਹੁਤ ਪਾਕ ਆ, ਮੁਕੱਦਸ ਚੀਜ਼ ਆ। ਸਾਡੇ ਦੁੱਧ ਡੁੱਲ ਜਾਵੇ ਤੇ ਬੀਬੀਆਂ ਚਿੰਤਾ 'ਚ ਡੁੱਬ ਜਾਂਦੀਆਂ ਕਿ ਇਹ ਰਤਨ ਡੁੱਲ ਗਿਆ, ਕੁਛ ਨਾ ਕੁਛ ਕਲੱਛਣਾ ਹੋਣ ਵਾਲਾ। ਪਰ ਇੱਥੇ ਦੁੱਧ ਦਾ ਸਭ ਤੋਂ ਬੁਰਾ ਹਾਲ ਆ ਕਿ 36% 2015 'ਚ ਜਿੰਨੇ ਸੈਂਪਲ ਭਰੇ ਗਏ 36% ਉਹ ਸੈਂਪਲ ਫੇਲ ਹੋ ਗਏ। ਹੁਣ 36% ਸੈਂਪਲ ਫੇਲ ਹੋਣ ਦਾ ਮਤਲਬ ਆ ਕਿ ਲਗਭਗ ਤੀਜੇ ਹਿੱਸੇ ਤੋਂ ਵੀ ਜ਼ਿਆਦਾ ਜਿਹੜੇ ਸੈਂਪਲ ਸੀਗੇ ਉਹ ਉੜ ਗਏ, ਫੇਲ ਹੋ ਗਏ। ਦੁੱਧ, ਸਰੋਂ ਦਾ ਤੇਲ, ਇੱਥੋਂ ਤੱਕ ਕਿ ਬੰਦ ਬੋਤਲ ਜਿਹੜਾ ਪਾਣੀ ਹੈ ਉਹ ਵੀ ਸਾਡਾ ਸਹੀ ਨਹੀਂ, ਤੇ ਫਿਰ ਵੇਖੋ ਹੈ ਕੀ ਹੈ ਸਹੀ। ਹੁਣ ਇਹ ਆਪਣੇ ਆਪ ਦੇ ਵਿੱਚ ਸਵਾਲ ਉੱਠਦਾ ਹੈ ਕਿ ਜਿਹੜਾ ਬੋਤਲਬੰਦ ਪਾਣੀ ਹੈ ਉਹਨੂੰ ਕਿੰਨੀਆਂ ਥਾਵਾਂ ਤੋਂ ਟੈਸਟ ਹੋ ਕੇ, ਕਿੰਨੀਆਂ ਥਾਵਾਂ ਤੋਂ ਉਹ ਲੈ ਕੇ ਸਰਟੀਫਾਈਡ ਹੋ ਕੇ ਅੱਗੇ ਆਉਣਾ ਹੁੰਦਾ, ਤੇ ਜੇ ਇੱਥੇ ਆਉਂਦਾ ਉਹ ਪਲੀਤ ਹੋ ਜਾਂਦਾ ਹੈ। ਡੱਬਾਬੰਦ ਚੀਜ਼ ਸਾਡੇ ਤੱਕ ਇਹ ਮਿਲਾਵਟੀ ਮਿਲਦੀ ਹੈ, ਤੇ ਜਿਹੜੇ ਖੁੱਲੇ ਰੂਪ 'ਚ ਪਦਾਰਥ ਵਿਕਦੇ ਜਿਵੇਂ ਦੁੱਧ ਹੈ ਜਾਂ ਹੋਰ ਖੁੱਲੇ ਰੂਪ ਦੇ ਵਿੱਚ ਸਰੋਂ ਦਾ ਤੇਲ ਆ, ਉਹਨਾਂ ਦਾ ਹਾਲ ਇਹ ਕੀ ਕਰਦੇ ਹੋਣੇ ਮਿਲਾਵਟਖੋਰ। ਸੋ ਕੁੱਲ ਮਿਲਾ ਕੇ ਜੇ ਦੇਖ ਲਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਿਹਤ ਵਿਭਾਗ ਸਾਡਾ ਉਹ ਖੁਦ ICU ਦੇ ਵਿੱਚ ਹੈ, ਕੋਈ ਢਾਂਚਾ ਉਹਦਾ ਸੂਤ ਨਹੀਂ ਹੈ। ਤੇ ਜਦੋਂ ਸਿਹਤ ਵਿਭਾਗ ਹੀ ICU ਦੇ ਵਿੱਚ ਆ ਤੇ ਫਿਰ ਜਿਹੜੇ ਇਹ ਸਿਹਤਮੰਦ ਲੋਕ ਕਿੱਥੋਂ ਆਉਣਗੇ। ਸੋ ਸਿਹਤਮੰਦ ਲੋਕਾਂ ਦਾ ਜਿਹੜਾ ਪੰਜਾਬ ਜਿਹੜੀ ਇੱਕ ਪਹਿਚਾਣ ਸੀ ਸਿਹਤ, ਉਹ ਹੁਣ ਸਿਹਤ ਜਿਹੜੀ ਹੈ ਉਹ ਬਿਮਾਰਾਂ ਦੀ ਧਰਤੀ ਬਣ ਕੇ ਰਹਿ ਗਈ ਹੈ। ਹੁਣ ਤੇ ਲੋਕ ਇਹ ਕਹਿ ਦਿੰਦੇ ਜੀ ਘਰ ਘਰ ਹਸਪਤਾਲ ਆ। ਬਿਲਕੁਲ ਜੀ, ਬਹੁਤ ਮਾੜਾ ਲੱਗਦਾ ਹੈਗਾ ਇਸ ਗੱਲ ਨੂੰ ਸੁਣ ਕੇ, ਪਰ ਫਿਊਚਰ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਕਿ ਇਹਦੇ ਵਿੱਚ ਸੁਧਾਰ ਆਉਂਦਾ ਹੈ ਕਿ ਨਹੀਂ। ਖੈਰ, ਜੇ ਆਪਾਂ ਅਗਲੀ ਗੱਲ ਕਰੀਏ ਕਿ ਜੂਨ ਦੇ ਹੁਣ ਦਿਨ ਲੰਘ ਰਹੇ ਨੇ ਜੀ, ਤੇ 6 ਜੂਨ ਦਾ ਦਿਹਾੜਾ ਕਵਰ ਕਰਨ ਤੇ ਮੀਡੀਆ ਤੇ ਲੱਗੀ ਪਾਬੰਦੀ। ਵੇਖੋ, ਇੱਕ ਚੀਜ਼ ਬੜੀ ਕਲੀਅਰ ਹੈ ਕਿ ਇਹਨਾਂ ਨੇ ਜੋ ਕੀਤਾ ਠੀਕ ਹੈ, ਉੱਥੇ ਕਲੈਸ਼ ਹੁੰਦੇ ਆਏ ਆ ਸਿੱਖ ਜਥੇਬੰਦੀਆਂ ਦੇ, ਔਰ ਉਹ ਚੰਗੀ ਗੱਲ ਨਹੀਂ ਹੈ। ਉਸ ਦਾ ਜਿਹੜਾ ਪ੍ਰਭਾਵ ਆ, ਸਿੱਟਾ ਆ ਜਿਹੜਾ, ਉਹ ਚੰਗਾ ਨਹੀਂ ਹੈ, ਖਾਸ ਤੌਰ ਤੇ ਸਿੱਖੀ ਦੇ ਅਕਸ ਤੇ। ਪਰ ਜਿਸ ਤਰੀਕੇ ਨਾਲ ਹਾਈਪ ਕ੍ਰੀਏਟ ਕੀਤੀ ਜਾਂਦੀ ਹੈ ਉਹ ਸਮਝੋ ਬਾਹਰ ਆ। ਦੇਖੋ, ਜਾਟ ਅੰਦੋਲਨ ਜਿਹੜਾ ਹੋਣਾ ਸੀ ਉਹਦੇ ਲਈ ਉਹਨਾਂ ਨੇ ਅਗਾਊ ਐਤਕੀ ਤਰੀਕ ਐਲਾਨੀ ਸੀ, ਉਹਦੇ ਲਈ ਜਿਹੜੀਆਂ ਫੋਰਸਿਸ ਨੇ ਬਾਅਦ ਦੇ ਵਿੱਚ ਡਿਪਲੋਏ ਕੀਤੀਆਂ ਜਾਂਦੀਆਂ, ਬਾਅਦ ਦੇ ਵਿੱਚ ਉੱਥੇ ਉਤਾਰੀਆਂ ਜਾਂਦੀਆਂ। ਪਰ ਜਿਹੜਾ 6 ਜੂਨ ਦਾ ਦਿਹਾੜਾ ਅੰਮ੍ਰਿਤਸਰ ਦੇ ਵਿੱਚ ਫੋਰਸਾਂ ਪਹਿਲਾਂ ਹੀ ਤੈਨਾਤ ਕਰ ਦਿੱਤੀਆਂ ਗਈਆਂ। ਇਹ ਫਲੈਗ ਮਾਰਚ ਕਰਦੇ ਫਿਰਦੇ ਆ, ਉੱਥੇ ਜਿਹੜੇ ਗੈਂਗਸਟਰ ਉਹ ਬੰਦੇ ਮਾਰੀ ਜਾਂਦੇ ਆ, ਅਕਾਲੀ ਉੱਥੇ ਕਾਰੋਬਾਰੀ ਮਾਰਤਾ ਇੱਕ ਗੋਲੀ ਮਾਰ ਕੇ। ਸੋ ਇਹ ਇੱਧਰ ਰੁੱਝੇ ਹੋਏ ਆ, ਉਹ ਆਪਣਾ ਕੰਮ ਕੱਢੀ ਜਾਂਦੇ ਆ। ਤੇ ਹੁਣ ਜਿਹੜਾ ਦੇਖੀਏ, ਜਦੋਂ ਇਹ ਫਲੈਗ ਮਾਰਚਾਂ ਵਾਲਾ ਸਿਲਸਿਲਾ ਪੈਰਾ ਮਿਲਟਰੀ ਫੋਰਸਿਸ ਉਤਾਰ ਦਿੱਤੀਆਂ ਗਈਆਂ, ਹੁਣ ਜਿਹੜਾ ਕੌਮੀ ਮੀਡੀਆ ਉਹਨਾਂ ਨੇ ਵੀ ਸ਼ੁਰੂ ਕਰਤਾ ਤਵਾ ਲਾਉਣਾ, ਉਹ ਵੀ ਪ੍ਰੋਗਰਾਮ ਦੇਣੇ ਸ਼ੁਰੂ ਕਰ ਦਿੱਤੇ। ਪੰਜਾਬ ਦਹਿਲ ਰਹਾ ਹੈ ਜੀ, ਪੰਜਾਬ ਫਿਰ ਕਾਂਪ ਰਹਾ ਹੈ ਜੀ। ਉਹਨਾਂ ਨੂੰ ਮੁੱਦਾ ਮਿਲ ਗਿਆ ਕਿ ਇਹ ਸਾਰੀ ਹਾਈਪ ਬਣ ਗਈ। ਇੱਕ ਕੱਲੀ ਹਾਈਪ ਇਹ ਫੋਰਸਿਸ ਕਰਕੇ ਨਹੀਂ ਬਣਾਈ ਗਈ। ਹੁਣ ਦੇਖੋ ਤੁਸੀਂ, ਮੀਡੀਆ ਤੇ ਪਾਬੰਦੀ ਲਾ ਦਿੱਤੀ ਗਈ ਕਿ ਮੀਡੀਆ ਕਵਰ ਨਹੀਂ ਕਰੇਗਾ। ਹੁਣ ਮੀਡੀਆ ਕਾਹਤੋਂ ਕਵਰ ਨਹੀਂ ਕਰੇਗਾ? ਅੱਗੇ ਕਰਦੇ ਰਹੇ, ਇਸੇ ਕਰਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ, ਕੋਈ ਇਹੋ ਜਿਹੀ ਚੀਜ਼ ਨਾ ਹੋ ਜਾਵੇ। ਉਹ ਚੀਜ਼ ਬਾਹਰ ਆਏਗੀ, ਜਨਤਕ ਹੋਏਗੀ, ਤੇ ਸਾਡੇ ਅਕਸ ਨੂੰ, ਸਾਡੇ ਪ੍ਰਬੰਧ ਨੂੰ ਫੇਰ ਸਵਾਲ ਜਿਹੜੇ ਆ ਉਹ ਜਵਾਬ ਦੇਣ ਲਈ ਸੁਣਨੇ ਪੈਣਗੇ। ਇਸ ਕਰਕੇ ਮੀਡੀਆ ਵੀ ਬੰਦ ਕਰ ਦਿੱਤਾ ਗਿਆ। ਅੱਜ ਤੱਕ ਦੇਖੋ, ਉੱਥੇ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਰਗੇ ਬੰਦੇ ਰਹੇ ਨੇ, ਕਦੇ ਇੱਦਾਂ ਦਾ ਨਹੀਂ ਸੁਣਿਆ। ਉੱਥੇ ਪੱਤਰਕਾਰ ਖੁਦ ਜਾ ਕੇ ਇੰਟਰਵਿਊਜ਼ ਕਰਦੇ ਰਹੇ ਆ, ਔਰ ਇਹ ਸਿਲਸਿਲਾ ਸ਼ੁਰੂ ਤੋਂ ਚੱਲਦਾ ਆ, ਕਦੇ ਸੁਣਿਆ ਨਹੀਂ। ਪਰ ਆ ਜਦੋਂ ਦੇ ਮੁੱਖ ਸਕੱਤਰ ਸਾਹਿਬ ਲੱਗੇ ਆ ਦੂਜੀ ਤੀਜੀ ਵਾਰ ਹੋ ਗਿਆ। ਅੱਗੇ ਵੀ ਇਹਨਾਂ ਨੇ ਮੀਡੀਆ ਤੇ ਬੈਨ ਲਾ ਦਿੱਤਾ ਸੀ। ਜਦੋਂ ਮੀਡੀਆ ਲੈ ਕੇ ਆ ਕਿ ਠੀਕ ਆ ਭਾਈ, ਫਿਰ ਤੁਸੀਂ ਆਪਦਾ ਜਿਹਦੇ ਕੋਲ ਵਾਜਾ ਵੱਜਦਾ ਉਹ ਵਜਾਈ ਚੱਲੋ, ਅਸੀਂ ਤੇ ਨਹੀਂ ਆਉਂਦੇ। ਫਿਰ ਇਹਨਾਂ ਨੇ ਉਹ ਬੈਨ ਖੋਲਿਆ,
ਪਹਿਲਾਂ ਵੀ ਅੱਗੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਪਰ ਐਤਕੀ ਇਹਨਾਂ ਨੇ ਆਪਣੇ ਪੱਧਰ ਤੇ ਨਹੀਂ, ਸਰਕਾਰੀ ਜਿਹੜਾ DPRO ਹੁੰਦਾ ਪੱਤਰਕਾਰਾਂ ਦਾ, ਜਿਹੜਾ ਕਰਦਾ ਤਾਲਮੇਲ ਰੱਖਦਾ ਸਰਕਾਰ ਤੇ ਪੱਤਰਕਾਰਾਂ ਦੇ ਦਰਮਿਆਨ, ਉਹਦੇ ਥਰੂ ਇਹਨਾਂ ਨੇ ਮੈਸੇਜ ਹੈ ਜਿਹੜਾ ਕਨਵੇ ਕਰਾਇਆ ਕਿ ਪੱਤਰਕਾਰਾਂ ਤੇ ਪਾਬੰਦੀ ਹੈ। ਹੁਣ ਪੱਤਰਕਾਰਾਂ ਤੇ ਪਾਬੰਦੀ ਹੈ, ਦੇਖੋ ਅੱਜ ਕੱਲ ਪੱਤਰਕਾਰ ਹੈ ਕੌਣ ਨਹੀਂ, ਹਰੇਕ ਦੀ ਜੇਬ 'ਚ ਮੋਬਾਈਲ ਆ, ਹਰੇਕ ਦੀ ਜੇਬ 'ਚ ਜਿਹੜਾ ਲੁਕਵਾਂ ਕੈਮਰਾ ਹੈ। ਕਿਹਨੂੰ ਕਿਹਨੂੰ ਤੁਸੀਂ ਰੋਕੋਗੇ? ਜੇਕਰ ਕੋਈ ਉੱਥੇ ਅਣਸੁਖਾਵੀ ਘਟਨਾ ਵਾਪਰਦੀ ਹੈ ਤੇ ਮਤ ਸੋਚਿਓ ਕਿ ਉਹ ਉੱਥੇ ਦੀ ਉੱਥੇ ਰਹਿ ਜਾਏਗੀ, ਉਹ ਨਾਲ ਦੀ ਨਾਲ ਬਾਹਰ ਆ ਜਾਣੀ ਹੈ। ਵੈਸੇ ਹੋਸ਼ੀਆਂ ਹਰਕਤਾਂ ਕਰਦੇ ਪਏ ਆ। ਅੱਜ ਸੰਗਤ ਦਰਸ਼ਨ ਸੀਗਾ ਮੁੱਖ ਮੰਤਰੀ ਦਾ, ਅੱਜ ਉੱਥੇ ਇੱਕ ਪੱਤਰਕਾਰ, ਬਹੁਤ ਸੀਨੀਅਰ ਪੱਤਰਕਾਰ ਸੀਗਾ, ਉਹ ਮੋਬਾਈਲ ਦੇ ਨਾਲ ਫੋਟੋ ਕਰਨ ਲੱਗਿਆ ਤੇ ਉੱਥੇ ਇੱਕ ਸਿਕਿਉਰਿਟੀ ਇੰਚਾਰਜ ਸੀ ਜਿਹੜਾ CM ਦਾ, ਉਹਨੇ ਬਾਂਹ ਫੜ ਲਈ, ਕਹਿੰਦਾ ਪੱਤਰਕਾਰ ਆ, ਇਹ ਮੋਬਾਈਲ ਦੇ ਨਾਲ ਤੂੰ ਸ਼ੂਟ ਨਹੀਂ ਕਰ ਸਕਦਾ, ਇਹਦੇ ਨਾਲ ਫੋਟੋ ਨਹੀਂ ਲੈ ਸਕਦਾ। ਤੇ ਅਸੀਂ ਉਹ ਜਦੋਂ ਬਾਹਰ ਆਇਆ, ਅਸੀਂ ਪੁੱਛਿਆ ਕਿ ਕਿਉਂ ਭਾਈ ਭਲਿਆ ਮਾਨਸਾ, ਕਾਹਤੋਂ? ਕਿਉਂਕਿ ਹੁਣ ਅਸੀਂ 2-2 ਸੰਦ ਤੇ ਚੁੱਕਣੋਂ ਰਹੇ। ਉਹ ਕਹਿੰਦਾ ਜੀ ਨਹੀਂ, ਮੈਂ ਅੱਗੇ ਸਸਪੈਂਡ ਹੋ ਗਿਆ ਸੀ, ਇਹ ਪ੍ਰੋਟੋਕਾਲ ਦੇ ਵਿੱਚ ਹੀ ਆਉਂਦਾ। ਚਲੋ ਮੰਨ ਲਿਆ ਪ੍ਰੋਟੋਕਾਲ 'ਚ ਆਉਂਦਾ। ਅਸੀਂ ਪੁੱਛਿਆ ਕਿ ਕੀ ਰੀਜ਼ਨ ਕੀ ਹੈ ਇਹਦਾ ਪ੍ਰੋਟੋਕਾਲ 'ਚ ਰੱਖਣ ਦੀ, ਤਾਂ ਉਹ ਕਹਿੰਦਾ ਜੀ ਕਿ ਨਾਲ ਦੀ ਨਾਲ WhatsApp ਤੇ ਚੜ੍ਹ ਜਾਂਦੀ ਹੈ ਚੀਜ਼, ਨਾਲ ਦੀ ਨਾਲ Facebook ਤੇ ਚੜ੍ਹ ਜਾਂਦੀ ਹੈ ਚੀਜ਼, ਜੇ ਕੋਈ ਮਾੜੀ ਮੋਟੀ ਇੱਧਰ ਉੱਧਰ ਹੋ ਜਾਂਦੀ ਹੈ। ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਉਹ ਸਿਆਣਿਆਂ ਸਾਹਿਬ ਆ, ਇਹ ਜਿਹੜੇ ਹੱਥ 'ਚ ਕੈਮਰੇ ਆ ਨਾ ਪੱਤਰਕਾਰਾਂ ਦੇ, ਇਹਨਾਂ ਦੇ ਵਿੱਚ ਵੀ ਬਲੂਟੁੱਥ ਆ, ਜਿਹੜੀ ਚੀਜ਼ ਭੇਜਣੀ ਹੈ ਇਹਨਾਂ ਨੇ, ਤਾਂ ਇਹ ਵੀ ਚੀਜ਼ ਹੈ ਜਿਹੜੀ 4 ਮਿੰਟਾਂ 'ਚ ਅੱਗੇ ਫਾਰਵਰਡ ਹੋ ਜਾਣੀ ਹੈ। ਜੀ ਤੁਹਾਡੀਆਂ ਠੀਕ ਆ, ਤੁਸੀਂ ਜੋ ਕਰਦੇ ਹੋ ਉਹ ਠੀਕ ਹੈ, ਤੁਹਾਡੀਆਂ ਮਜਬੂਰੀਆਂ ਹੋਣਗੀਆਂ ਕੁਛ, ਪਰ ਜੇ ਆਹ ਲਾਈਏ ਜਿਸ ਤਰੀਕੇ ਨਾਲ ਇਹ ਮੀਡੀਆ ਤੇ ਪਾਬੰਦੀ ਲਾ ਰਹੇ ਆ, ਇਹਦਾ ਮੈਸੇਜ ਗਲਤ ਜਾਏਗਾ, ਕਿਉਂਕਿ ਮੀਡੀਆ ਕੱਲ ਨੂੰ ਚੀਕੇਗਾ, ਚਲਾਏਗਾ, ਰੌਲਾ ਪਾਏਗਾ। ਉਹਦੇ ਨਾਲੋਂ ਚੰਗਾ ਸੀ ਕਿ ਮੀਡੀਆ ਆਪਣਾ ਕੰਮ ਕਰਦਾ ਰਹਿੰਦਾ। ਹਾਂ ਠੀਕ ਆ, ਇਹ ਆਪਣੀਆਂ ਪ੍ਰਬੰਧਨ ਦੀਆਂ ਜਿਹੜੀਆਂ ਖਾਮੀਆਂ ਉਹਨਾਂ ਨੂੰ ਸੁਧਾਰਦੇ। ਵੈਸੇ ਜਿਹੜੀ ਗੱਲ ਸੀਗੀ, ਜੋ ਉਹਨਾਂ ਨੇ ਸਰਬੱਤ ਖਾਲਸਾ ਵਾਲਿਆਂ ਨੇ ਮੈਸੇਜ ਦਿੱਤਾ ਹੋਇਆ ਸੀ, ਉਹਨਾਂ ਦੇ ਤਾਂ ਸਾਰੇ ਬੰਦੇ ਫੜ ਲਏ ਇਹਨਾਂ ਨੇ। ਉਹਨਾਂ ਨੇ ਐਲਾਨ ਕੀਤਾ ਸੀਗਾ ਜੋ ਕਿ ਅਸੀਂ ਸੰਦੇਸ਼ ਅੱਡ ਦੇਵਾਂਗੇ, ਉਹਨਾਂ ਦੇ 34-35 ਬੰਦੇ ਫੜ ਲਏ। ਜਥੇਦਾਰ ਧਿਆਨ ਸਿੰਘ ਮਾਂਡਿਆ ਜਿਹੜਾ, ਉਹ ਰਾਉਂਡ ਅਪ ਕਰ ਲਿਆ, ਭਾਈ ਗੁਰਦੀਪ ਸਿੰਘ ਬਠਿੰਡਾ ਕਰ ਲਿਆ, ਸਾਰੇ ਬੰਦੇ ਤਾਂ ਇਹਨਾਂ ਨੇ ਕੋਈ ਛੱਡਿਆ ਨਹੀਂ। ਹਾਲੇ ਵੀ ਜੇ ਇਹਨਾਂ ਨੂੰ ਡਰ ਆ ਤੇ ਫਿਰ ਇਹਨਾਂ ਦੇ ਡਰ ਦਾ ਕੋਈ ਇਲਾਜ ਹੈ ਜਿਹੜਾ ਮੇਰੇ ਖਿਆਲ ਦੇ ਵਿੱਚ ਕੋਈ ਨੀਮ ਵੈਦ ਹਕੀਮ ਕੋਈ ਨਹੀਂ ਕਰ ਸਕਦਾ। ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਜੀ ਖਬਰ ਵਾਸਤੇ। ਤੇ ਚਿੱਟੀ ਮੱਖੀ ਨਾਲ ਨਜਿੱਠਣ ਲਈ ਅੰਤਰਰਾਜੀ ਕਮੇਟੀ ਦਾ ਗਠਨ ਹੋਇਆ। ਵੇਖੋ, ਇਹ ਜਿਹੜੀਆਂ ਹੁਣ ਕਵਾਇਦਾਂ ਆ, ਹੁਣ ਜਿਹੜੀਆਂ ਪੇਸ਼ਬੰਦੀਆਂ, ਹੁਣ ਜਿਹੜੀਆਂ ਕੋਸ਼ਾਂ, ਇਹ ਲੰਘੇ ਸੱਪ ਦੀਆਂ ਲੀਕਾਂ ਕੁੱਟਣ ਵਾਲੀ ਗੱਲ ਆ। ਸੱਪ ਤੇ ਲੰਘ ਚੁੱਕਾ ਹੈ ਜੀ, ਚਿੱਟੇ ਮੱਛਰ ਦਾ ਹਮਲਾ ਹੋ ਚੁੱਕਾ ਆਲਰੇਡੀ ਪੰਜਾਬ ਦੇ ਵਿੱਚ। ਇਹ ਹੁਣ ਜਿਹੜੀ ਪੋਟਲੀ ਲੁੱਟੇ ਜਾਣ ਤੋਂ ਬਾਅਦ ਤੜਕੇ ਉੱਠ ਕੇ ਰੌਲਾ ਪਾਉਣ ਵਾਲੀ ਗੱਲ ਆ ਕਿ ਮੇਰੇ ਸਿਰਹਾਣਿਓਂ ਪੋਟਲੀ ਚੁੱਕੀ ਗਈ, ਪੋਟਲੀ ਚੁੱਕੀ ਗਈ। ਉਹ ਕਹਿੰਦੇ ਹੁੰਦੇ ਆ ਕਿ ਸੁੱਤਿਆਂ ਦੇ ਕੱਟੇ ਜਾਗਦੀਆਂ ਦੇ, ਉਹ ਕਹਿੰਦੇ ਜਾਗਦਿਆਂ ਦੇ ਕੱਟੀਆਂ, ਸੁੱਤਿਆਂ ਦੇ ਕੱਟੇ। ਉਹ ਚੀਜ਼ ਆ ਕਿ ਹੁਣ ਸੁੱਤਿਆਂ ਦੀਆਂ ਕੱਟੇ ਵਾਲੀ ਗੱਲ ਆ। ਸੋ ਇਹ ਚੀਜ਼ ਜਿਹੜੀ ਸੀ ਵਾਪਰਨੀ ਵਾਪਰ ਗਈ ਹੈ। ਲਗਾਤਾਰ ਦੂਜੇ ਸਾਲ ਮਾਲਵੇ ਦਾ ਕਿਸਾਨ ਹੈ ਜਿਹੜਾ ਤਬਾਹੀ ਦੇ ਰਸਤੇ ਪੈ ਗਿਆ। ਜਦੋਂ ਨਰਮਾ ਪੁੰਗਰਦਾ ਹੈ, ਜਦੋਂ ਹੁੰਦਾ ਮਤਲਬ ਕਿ 6-7 ਹਫ਼ਤਿਆਂ ਦਾ, ਉਦੋਂ ਉਹਦੇ ਤੇ ਚਿੱਟੇ ਮੱਛਰ ਦਾ ਹਮਲਾ ਹੋ ਗਿਆ ਤੇ ਉਹ ਕਦੋਂ ਜਾਏਗਾ ਤੋੜ? ਹਮਲਾ ਹੋ ਚੁੱਕਾ ਹੈ। ਲੋਕਾਂ ਨੇ ਨਰਮਾ ਵਾਹੁਣਾ ਵੀ ਸ਼ੁਰੂ ਕਰ ਦਿੱਤਾ। ਸਾਡੀ ਪੰਜਾਬ ਸਰਕਾਰ ਹੁਣ ਜਾਗੀ ਹੈ। ਜਿਹੜਾ ਸਕੱਤਰ ਹੈ, ਸਾਡਾ ਮੁੱਖ ਸਕੱਤਰ ਹੈ ਸਰਕਾਰ ਦਾ, ਸਰਵੇਸ਼ ਕੌਸ਼ਲ, ਉਹਨੇ ਹੁਣ ਕਿਹਾ ਜੀ ਕਿ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਇੱਕ ਹੁਕਮ ਜਾਰੀ ਕੀਤਾ ਕਿ ਹਰਿਆਣੇ ਦੇ ਨਾਲ ਜਾਂ ਰਾਜਸਥਾਨ ਹੈ ਜਿਹੜਾ ਸਾਡੇ ਨਾਲ ਲੱਗਦਾ, ਇਹਨਾਂ ਨਾਲ ਰਲ ਕੇ ਇੱਕ ਅੰਤਰਰਾਜੀ ਕਮੇਟੀ ਬਣਾਵਾਂਗੇ। ਹੁਣ ਜਿੰਨਾ ਚਿਰ ਨੂੰ ਐਲਾਨ ਹੋਇਆ ਕਮੇਟੀ ਬਣੇਗੀ, ਉਹਨਾਂ ਚਿਰ ਨੂੰ ਕੰਮ ਮਿੱਟੀ ਹੋ ਚੁੱਕਾ ਹੋਏਗਾ। ਕਮੇਟੀ ਬਣਦਿਆਂ ਨੂੰ ਕੰਮ ਮਿੱਟੀ। ਸੋ ਇਹਨਾਂ ਨੂੰ ਅਗਾਊ ਪ੍ਰਬੰਧ ਕਰਨੇ ਚਾਹੀਦੇ ਸਨ। ਔਰ ਮੇਰੇ ਖਿਆਲ ਦੇ ਨਾਲ ਜਿੱਥੋਂ ਤੱਕ ਹੈ, ਕਿਉਂਕਿ ਅਸੀਂ ਨਰਮਾ ਪੱਟੀ ਦੇ ਰਹਿਣ ਵਾਲੇ ਹਾਂ, ਬਚਪਨ ਤੋਂ ਨਰਮੇ ਦਾ ਤਜਰਬਾ ਥੋੜ੍ਹਾ ਬਹੁਤ ਰੱਖਦੇ ਹਾਂ ਕਿ ਨਰਮੇ ਦੇ ਦਿਨ ਹੁਣ ਲੱਦ ਗਏ ਆ। ਨਰਮਾ ਨਹੀਂ ਹੋਣਾ, ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜਾਂ ਤੇ ਵੀ ਕੋਈ ਇਸ ਤਰ੍ਹਾਂ ਦਾ ਆਵੇ ਜਿਹੜਾ ਇਹਦੇ ਤੋਂ ਬਚਾਵੇ, ਚਿੱਟੀ ਮੱਖੀ ਤੋਂ, ਚਿੱਟੇ ਮੱਛਰ ਤੋਂ ਬਚਾਅ ਕਰੇ, ਜਾਂ ਫਿਰ ਕੋਈ ਸਪਰੇਅ ਇਸ ਤਰ੍ਹਾਂ ਦੀ ਕੱਢਣ, ਕੋਈ ਕੀਟਨਾਸ਼ਕ ਇਸ ਤਰ੍ਹਾਂ ਦਾ ਹੋਵੇ ਜਿਹੜਾ 100% ਇਹਨੂੰ ਖਤਮ ਕਰਦਾ ਹੋਵੇ। ਦੋਵਾਂ ਚੋਂ ਇੱਕ ਚੀਜ਼ ਇਹਨਾਂ ਨੂੰ ਖੋਜ ਕਰਨੀ ਚਾਹੀਦੀ ਸੀ, ਪਰ ਦੋਨਾਂ ਚੋਂ ਕੁਛ ਵੀ ਨਹੀਂ ਹੋਇਆ। ਹੁਣ
ਸਿਰਫ ਇੱਕੋ ਇਲਾਜ ਆ ਜੀ ਕਿ ਜੇ ਮੋੜ ਸਕਦੇ ਆ ਜੋ ਕੰਮ ਕਰਨ ਵਾਲਾ ਹੈ। ਹੁਣ ਤੁਸੀਂ ਇੱਕ ਚੀਜ਼ ਵੇਖੋ, ਕਮਾਲ ਦੀ ਗੱਲ ਆ ਕਿ ਜਿਹੜਾ ਬਾਦਲਾਂ ਦਾ ਫਾਰਮ ਹੈ ਜੀ ਉੱਥੇ ਜ਼ਿਆਦਾਤਰ ਕੁਦਰਤੀ ਖੇਤੀ ਹੁੰਦੀ ਹੈ। ਹੂੰ ਉਹ ਆਪ ਕੁਦਰਤੀ ਖੇਤੀ ਕਰਦੇ ਆ, ਪਰ ਦੂਜੇ ਕਿਸਾਨਾਂ ਨੂੰ ਉਸ ਰਾਹ ਨਹੀਂ ਪਾਉਂਦੇ ਪਏ। ਆਪਦੇ ਫਾਰਮ ਤੇ ਉਹਨਾਂ ਦੇ ਆਰਗੈਨਿਕ ਖੇਤੀ ਹੈ ਸਾਰੀ, ਜੀ ਦੇਸੀ ਤਰੀਕਿਆਂ ਦੇ ਨਾਲ ਇਹ ਖੋਜਾਂ ਕੀਤੀਆਂ ਜਾਂਦੀਆਂ, ਉਹਨਾਂ ਦੇ ਹੱਲ ਕੀਤੇ ਜਾਂਦੇ ਬਿਮਾਰੀਆਂ ਦੇ। ਪਰ ਬਾਹਰ ਜਿਹੜਾ ਕਿਸਾਨ ਹੈ ਪੰਜਾਬ ਦਾ, ਜਿਹੜਾ ਕ੍ਰਾਈਸਿਸ ਦੇ ਵਿੱਚ ਲੜਦਾ ਪਿਆ ਆਪਣੀ ਹੋਂਦ ਨੂੰ ਬਚਾਉਣ ਲਈ, ਉੱਥੇ ਇਹ ਤਰੀਕਾ ਨਹੀਂ ਦੱਸਦੇ। ਤਾਂ ਤਰੀਕਾ ਇੱਕੋ ਹੀ ਹੈ ਕਿ ਕਿਸਾਨ ਨੂੰ ਕੁਦਰਤੀ ਖੇਤੀ ਵੱਲ ਮੋੜਨਾ ਪਵੇਗਾ। ਉਹਦੇ ਲਈ ਸਰਕਾਰ ਨੂੰ ਕੋਈ ਠੋਸ ਨੀਤੀ ਹੋਂਦ 'ਚ ਲਿਆਉਣੀ ਪਵੇਗੀ, ਨਹੀਂ ਤੇ ਕਿਸਾਨ ਹੈ ਜਿਹੜਾ ਉਜੜ ਜਾਏਗਾ। ਮੈਂ ਹੁਣੇ ਸਾਡੇ ਸੱਜਣ ਹੈ, ਇੱਕ ਸਾਡੇ ਸੀਨੀਅਰ ਸਤਿਕਾਰਯੋਗ ਆ ਹਰਜਿੰਦਰ ਮੀਤ ਜੀ ਹੈ, ਡਾਕਟਰ ਹੈ ਬਹੁਤ ਤਗੜੇ, ਉਹਨਾਂ ਦਾ ਮੈਂ ਲਿਖਿਆ ਪੜ੍ਹਦਾ ਪਿਆ ਸੀਗਾ। ਉਹ ਕਹਿੰਦੇ ਕਿ ਜਦੋਂ ਕਿਊਬਾ ਦੇਸ਼ ਹੈ ਨਾ ਜਿਹੜਾ ਆਪਣੇ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰਦਾ ਪਿਆ ਸੀਗਾ, ਤੇ ਅਮਰੀਕਾ ਨੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਤੇ ਪਾਬੰਦੀ ਲਾਤੀ ਸੀ, ਜੀ 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 ਦਵਾਈਆਂ ਬੀਮਾਂ ਤੇ ਬਹੁਤ ਸਾਰੀਆਂ ਚੀਜ਼ਾਂ ਤੇ। ਤਾਂ ਫਿਰ ਉਹਨਾਂ ਨੇ ਆਪਣੇ ਹੱਲ ਆਪ ਤਲਾਸ਼ਣੇ ਸ਼ੁਰੂ ਕਰ ਦਿੱਤੇ, ਤੇ ਜਦੋਂ ਪੈਰਾਂ ਸਿਰ ਹੋ ਗਏ ਤਾਂ ਇੱਕ ਸਾਇੰਸਦਾਨ ਹੈ ਜਿਹੜਾ ਅਮਰੀਕਾ ਦਾ, ਉੱਥੇ ਗਿਆ ਕਿਊਬਾ ਦੇ ਵਿੱਚ, ਤੇ ਉਹਨੇ ਕਿਸਾਨ ਨੂੰ ਪੁੱਛਿਆ ਕਿ ਭਾਈ ਤੇਰੀ ਐਡੀ ਫਸਲ ਹੈ ਜਿਹੜੀ ਲਹਿਰਾ ਰਹੀ ਹੈ, ਔਰ ਤੁਹਾਨੂੰ ਤੇ ਕੋਈ ਕੀਟਨਾਸ਼ਕ ਨਹੀਂ ਆਉਂਦਾ ਬਾਹਰੋਂ, ਕੋਈ ਕੁਛ ਨਹੀਂ, ਕੋਈ ਦਵਾਈ ਨਹੀਂ, ਕੋਈ ਰਸਾਇਣਕ ਨਹੀਂ, ਤੇ ਕਿਵੇਂ, ਕੀ ਰਾਜ ਹੈ, ਤੁਸੀਂ ਸੁੰਡੀਆਂ ਤੋਂ ਕਿਵੇਂ ਬਚਾਉਂਦੇ ਹੋ? ਤੇ ਉਹਨੇ ਫਿਰ ਆਪਦਾ ਫਾਰਮੂਲਾ ਦੱਸਿਆ। ਉਹ ਗਿਆ ਆਪਣੇ ਖੇਤ ਦੇ ਵਿੱਚ, ਉਹਨੇ ਮਰੀਆਂ ਸੁੰਡੀਆਂ 4-5 ਚੱਕੀਆਂ। ਉਹਨੇ ਕਿਹਾ ਜੀ ਬਾਊ ਜੀ, ਮੈਂ ਆਹ ਜਿਹੜੀਆਂ ਸੁੰਡੀਆਂ ਮਰੀਆਂ ਹੈ ਨਾ, ਇਹਨਾਂ ਨੂੰ ਮੈਂ ਉਹ ਰਗੜਦਾ, ਇਹਨਾਂ ਦਾ ਬਿਲਕੁਲ ਚੂਰਾ ਬਣਾ ਕੇ ਇਹਨਾਂ ਦੀ ਸਪਰੇਅ ਬਣਾ ਲੈਣਾ, ਔਰ ਇਹ ਸਪਰੇਅ ਮੈਂ ਆਪਣੀ ਫਸਲ ਤੇ ਛਿੜਕ ਦਿੰਦਾ, ਕਿਉਂਕਿ ਇਹ ਜਿਹੜੀਆਂ ਮਰੀਆਂ ਇਹ ਕਿਸੇ ਨਾ ਕਿਸੇ ਬਿਮਾਰੀ ਨਾਲ ਮਰੀਆਂ, ਜਿਹੜੀ ਇਹਨਾਂ ਦੀ ਬਿਮਾਰੀ ਹੈ ਉਹ ਦੂਜੀਆਂ ਸੁੰਡੀਆਂ ਦੇ ਸਰੀਰ ਦੇ ਵਿੱਚ ਚਲੀ ਜਾਂਦੀ ਹੈ, ਤਾਂ ਉਹ ਸੁੰਡੀਆਂ ਆਪਣੇ ਆਪ ਖਤਮ ਹੋ ਜਾਂਦੀਆਂ। ਸੋ ਇਹੋ ਜਿਹੇ ਤਰੀਕੇ ਆ ਜੀ ਜਿਹੜੇ ਦੇਸੀ ਢੰਗ ਆ ਖੇਤੀ ਦੇ, ਸ਼ਾਇਦ ਹੁਣ ਪੰਜਾਬ ਦਾ ਇੱਕੋ ਇੱਕ ਆਸਰਾ ਓਟ ਰਹਿ ਗਏ ਆ, ਜੇ ਉਹ ਅਪਣਾ ਲਏ ਜਾਣ ਤਾਂ ਸ਼ਾਇਦ ਕਿਸਾਨ ਦੀ ਹੋਂਦ ਹੈ ਜਿਹੜੀ ਬਚ ਜਾਏਗੀ। ਜੀ 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 ਸੋ ਉਮੀਦ ਤਾਂ ਇਹੀ ਹੈ ਕਿ ਸਾਰਾ ਖੇਤੀਬਾੜੀ ਦਾ ਫੀਲਡ ਪੰਜਾਬ ਦੇ ਵਿੱਚ ਨੈਚੁਰਲ ਖੇਤੀਬਾੜੀ ਵੱਲ ਆਵੇ। ਜੇ ਗੱਲ ਕਰੀਏ ਜੇ ਆਪਾਂ ਹਾਈ ਕੋਰਟ ਦੀ, ਤਾਂ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸੂਬਾ ਮੋਰਚਾ 'ਚ ਭਾਗ ਲੈਣ ਵਾਲੇ ਪੈਨਸ਼ਨ ਦੇ ਹੱਕਦਾਰ ਨਹੀਂ। ਹਾਂਜੀ, ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿਆਸੀ ਸਟੰਟ ਸੀਗਾ, ਔਰ ਜਿਹੜਾ ਖੇਡਿਆ ਬੜੇ ਸ਼ਾਨਦਾਰ ਢੰਗ ਨਾਲ ਗਿਆ ਸੀਗਾ। ਇਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਿ 60ਵੇਂ ਦਹਾਕੇ ਦੇ ਵਿੱਚ ਜਦੋਂ ਪੰਜਾਬੀ ਮੋਰਚਾ ਲੱਗਿਆ ਸੀਗਾ, ਤਾਂ ਉਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਭਾਗ ਲਿਆ, ਸ਼ਮੂਲੀਅਤ ਕੀਤੀ, ਧਰਨੇ ਲਾਏ ਆ, ਜੇਲ੍ਹਾਂ ਕੱਟੀਆਂ, ਉਹਨਾਂ ਲਈ ਇੱਕ ਪੈਨਸ਼ਨ ਯੋਜਨਾ ਲਿਆਵਾਂਗੇ, ਔਰ ਅਮਲ 'ਚ ਲਿਆਉਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਕਿ ਭਾਈ ਜੇਲ੍ਹ 'ਚੋਂ ਲਿਖਾ ਲਿਆਓ ਔਰ ਪੈਨਸ਼ਨ ਲਵਾ ਲਓ। ਬੜੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਰਿਕਾਰਡ ਲੱਭੇ ਨਹੀਂ, ਜਿਹੜੇ ਅਸਲੀ ਕੈਦੀ ਜੇਲੀ ਸੀਗੇ ਉਸ ਸਮੇਂ, ਜਿਨ੍ਹਾਂ ਨੇ ਲਾ ਲਓ ਗੰਗਾ ਨਗਰ ਤੋਂ ਜਾ ਕੇ ਅੰਮ੍ਰਿਤਸਰ ਗ੍ਰਿਫਤਾਰੀਆਂ ਦਿੱਤੀਆਂ ਸਾਈਕਲਾਂ ਤੇ, ਉਹਨਾਂ ਨੂੰ ਤੇ ਉਹ ਰਿਕਾਰਡ ਨਹੀਂ ਲੱਭੇ, ਕਿਉਂਕਿ ਜੇਲ੍ਹ ਵਿਭਾਗ ਨੇ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ। ਬਹੁਤੇ ਜਿਹੜੇ ਆ ਉਹ ਚੱਲ ਵਸੇ। ਹੁਣ ਜਿਹੜੇ ਇਹਨਾਂ ਦੇ ਆਪਣੇ ਸੱਜੋ ਖੱਬਿਓਂ ਸੀ, ਉਹਨਾਂ ਦੇ ਰਿਕਾਰਡ ਵੀ ਬਣ ਗਏ, ਉਹਨਾਂ ਦੇ ਸਰਟੀਫਿਕੇਟ ਵੀ ਬਣ ਗਏ, ਉਹਨਾਂ ਦੀਆਂ ਪੈਨਸ਼ਨਾਂ ਵੀ ਲੱਗ ਗਈਆਂ। ਪਰ ਇਹਨੂੰ ਚੈਲੰਜ ਕਰ ਦਿੱਤਾ HC ਅਰੋੜਾ ਵਕੀਲ ਨੇ, ਸਮਾਜ ਸੇਵੀ ਕਹਿ ਸਕਦੇ ਉਹਨਾਂ ਨੂੰ, ਉਹ ਸਮਾਜ ਦੇ ਮੁੱਦਿਆਂ ਤੇ ਕਾਨੂੰਨੀ ਲੜਾਈਆਂ ਲੜਦੇ ਆ। ਉਹ ਇਸ ਮਾਮਲੇ ਨੂੰ ਹਾਈ ਕੋਰਟ 'ਚ ਲੈ ਗਏ। ਹਾਈ ਕੋਰਟ ਨੇ ਹੁਣ ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ, ਰੋਕ ਲਾ ਕੇ, ਕਿ ਭਾਈ ਦੱਸੋ ਇਹ ਤੁਹਾਡੇ ਜਿਹੜੇ ਪੰਜਾਬੀ ਮੋਰਚੇ ਵਾਲੇ ਆ, ਇਹ ਪੈਨਸ਼ਨ ਦੇ ਹੱਕਦਾਰ ਕਿਵੇਂ ਬਣੇ। ਹੁਣ ਹਾਈ ਕੋਰਟ ਦੀ ਜਿਹੜੀ ਇਹ ਟਿੱਪਣੀ ਹੈ ਆਪਣੇ ਆਪ ਦੇ ਵਿੱਚ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ ਕਿ ਹਾਈ ਕੋਰਟ ਨੂੰ ਇਹਨਾਂ ਦਾ ਜਿਹੜਾ ਪੈਮਾਨਾ ਹੈ ਸ਼ਾਇਦ ਉਹ ਫਿੱਟ ਨਹੀਂ ਬੈਠ ਰਿਹਾ, ਔਰ ਪੈਮਾਨਾ ਹੈ ਹੀ ਇਹਨਾਂ ਦਾ ਗਲਤ ਹੈ ਕਿ ਜਿਹੜਾ ਕੋਈ ਜੇਲ੍ਹ 'ਚੋਂ ਲਿਖਾ ਲਿਆ ਵੇ ਜਾਂ ਜਿਹੜਾ ਸਿਫਾਰਿਸ਼ ਪਵਾ ਲਵੇ ਉਹ ਪੈਨਸ਼ਨਰ ਬਣ ਗਿਆ। ਅਸਲ ਦੇ ਵਿੱਚ ਇਹਦਾ ਕੋਈ ਪੈਮਾਨਾ ਇਹੋ ਜਿਹਾ ਹੋਣਾ ਚਾਹੀਦਾ ਸੀ ਕਿ ਜਿਹੜੇ ਬੰਦੇ ਨੇ ਇੰਨਾ ਚਿਰ ਕੈਦ ਕੱਟੀ ਹੈ, ਜਾਂ ਫਿਰ ਜਿਹਨੇ ਕੋਈ ਗੋਲੀ ਖਾਧੀ ਹੈ,
ਗੋਲੀ ਖਾ ਕੇ ਮਰਿਆ ਜਾਂ ਫਿਰ ਉਹਦੇ ਪਰਿਵਾਰ ਨੂੰ ਪੈਨਸ਼ਨ ਲੱਗੇ, ਕੋਈ ਨਾ ਕੋਈ ਪੈਮਾਨਾ ਤੇ ਹੋਵੇ ਨਾ, ਬਿਨਾਂ ਪੈਮਾਨੇ ਤੋਂ ਕਿ ਜਿਹਨੇ ਕੋਈ ਮਾੜੀ ਜੀ ਕਾਗਜ਼ੀ ਖਾਨਾ ਪੂਰਤੀ ਕਰਵਾ ਲਈ। ਔਰ ਖਾਨਾ ਪੂਰਤੀ ਕਿਵੇਂ ਪੂਰੀ ਹੁੰਦੀ ਉਹ ਸਾਰਿਆਂ ਨੂੰ ਪਤਾ ਕਿ ਇੱਥੇ ਇਹੀ ਸਿਧਾਂਤ ਚੱਲਦਾ, ਦਿਓ ਖਰਚਾ ਬਣਾਓ ਪਰਚਾ। ਜੀ ਤਾਂ ਜੀ ਜੀ ਉਹ ਖਰਚਾ ਦੇ ਕੇ ਪਰਚਾ ਜਿਹੜਾ ਬਥੇਰਿਆਂ ਨੇ ਬਣਾਇਆ। ਸੋ ਉਹ ਖਰਚੇ ਵਾਲਿਆਂ ਦੇ ਪਰਚੇ ਚੱਲੇ ਆ, ਪਰ ਰੋਕ ਲਾਈ ਹਾਈ ਕੋਰਟ ਨੇ। ਇਹ ਵੈਸੇ ਬਿਲਕੁਲ ਜੇ ਕਹੀਏ ਕਿ ਇਹ ਸਿਆਸਤ ਦੇ ਜਿਹੜਾ ਉਹ ਲਿਸ਼ਕਵਾਂ ਜਾਂ ਪੇਪਰ ਹੁੰਦਾ ਉਹਦੇ ਵਿੱਚ ਲਪੇਟ ਕੇ ਸੌਦਾ ਵੇਚਿਆ ਜਾ ਰਿਹਾ ਸੀ ਆਪਣੇ ਹਿੱਤਾਂ ਦਾ, ਕਿ ਆਪਣੇ ਜਿਹੜੇ ਵੋਟਰ ਆ ਪੱਕੇ ਕੀਤੇ ਜਾਣ, ਹੋਰ ਕੁਛ ਨਹੀਂ। ਨਿਰੋਲ ਸਿਆਸਤ ਆ। ਤੇ ਜੇ ਇਸ ਤਰ੍ਹਾਂ ਦੀ ਹੋਈ ਸਿਆਸਤ ਤੇ ਕੱਲ ਨੂੰ ਅੱਜ ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਕਹਿਣ ਡਿਆ ਕਿ ਅਸੀਂ ਗੁਰਦਾਸਪੁਰ ਧਰਨਾ ਦਿਆਂਗੇ, ਅਸੀਂ ਲੰਬੀ ਧਰਨਾ ਦਿਆਂਗੇ, ਅਸੀਂ ਉੱਥੇ ਧਰਨਾ ਦਿਆਂਗੇ, ਕੱਲ ਨੂੰ ਇਹ ਸੱਤਾ 'ਚ ਆ ਜਾਣ ਤੇ ਇਹ ਆਖਣ ਕਿ ਜਿਹੜਾ ਬਾਦਲ ਧਰਨੇ 'ਚ ਸਾਡੇ ਨਾਲ ਸ਼ਾਮਲ ਹੋਇਆ ਸੀ ਉਹਦੀ ਆਓ ਪੈਨਸ਼ਨ ਲਾ ਦਿੰਨੇ, ਤੇ ਫਿਰ ਤੇ ਕੰਮ ਹੋ ਗਿਆ ਜੀ ਪੰਜਾਬ ਦਾ। ਅੱਗੇ ਹੀ ਖਜ਼ਾਨਾ ਤੇ ਉਹੋ ਜਿਹਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ। ਜੇ ਹੋਣੀਆਂ ਚਾਹੀਦੀਆਂ ਤੇ ਇਹਦੇ ਲਈ ਪੈਮਾਨੇ ਠੋਸ ਹੋਣੇ ਚਾਹੀਦੇ। ਬਿਲਕੁਲ ਬਿਲਕੁਲ ਸਹੀ ਕਿਹਾ ਜੀ। ਤੇ ਅਗਲੀ ਖਬਰ ਜਿਹੜੀ ਹੈਗੀ ਹੈ ਜੀ ਕਿ ਕੋਲਿਆਂਵਾਲੀ 10 ਦਿਨ ਕਿਉਂ ਉਡੀਕ ਰਿਹਾ ਹੈ ਜੀ, ਅੱਜ ਹੀ ਕੇਸ ਕਰਵਾਏ, ਕੈਪਟਨ ਦੀ ਵੰਗਾਰ। ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੇ ਅਤੀ ਨਜ਼ਦੀਕੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਦਰਮਿਆਨ ਇੱਕ ਸ਼ਬਦੀ ਜੰਗ ਛਿੜੀ ਹੋਈ। ਅਸਲ ਦੇ ਵਿੱਚ ਇਹ ਮਾਮਲਾ ਨੌਕਰੀ ਘਟਾਲੇ ਨਾਲ ਜੁੜਿਆ ਹੋਇਆ। ਮਲੋਟ ਦਾ ਇੱਕ ਹੈਗਾ ਕਾਉਂਸਲਰ, ਅਕਾਲੀ ਕਾਉਂਸਲਰ ਆ ਸ਼ਿਵ ਗੁਪਤਾ ਡੋਡਾ, ਉਹਦਾ ਨਾਂ ਸ਼ਾਮ ਲਾਲ ਗੁਪਤਾ, ਡੱਡੀ ਕਹਿ ਦਿੰਦੇ ਉਹਨੂੰ। ਸੋ ਉਹ ਫਰਾਰ ਆ, ਵਿਜੀਲੈਂਸ ਨੂੰ ਵਾਂਟਡ ਆ। ਤਾਂ ਇਹ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਜੀ ਕਿ ਉਹਦੇ ਜਿਹੜਾ ਉੱਤੇ ਸਰਪ੍ਰਸਤ ਸੀਗਾ ਉਹ ਜਥੇਦਾਰ ਸੀਗਾ, ਔਰ ਇਹੀ ਬਾਦਲ ਪਰਿਵਾਰ ਦੇ ਲਈ ਮਾਇਆ ਇਕੱਤਰ ਕਰਦਾ ਸੀ ਜੋ ਭ੍ਰਿਸ਼ਟਾਚਾਰੀ ਦੀ ਹੁੰਦੀ ਸੀ। ਇਹੋ ਜਿਹੇ ਦੋਸ਼ ਲਾਏ। ਫਿਰ ਕੋਲਿਆਂਵਾਲੀ ਨੇ ਕਿਹਾ ਕਿ ਜੇ ਤੇ 10 ਦਿਨਾਂ ਦੇ ਅੰਦਰ ਅੰਦਰ ਤੂੰ ਆਪਣਾ ਭਾਈ ਬਿਆਨ ਵਾਪਸ ਲੈ ਲਿਆ ਜਾਂ ਕੋਈ ਠੋਸ ਸਬੂਤ ਪੇਸ਼ ਨਾ ਕੀਤੇ ਤੇ ਮੈਂ ਤੇਰੇ ਤੇ ਮਾਣਹਾਨੀ ਦਾ ਕੇਸ ਠੋਕਾਂਗਾ। ਹੁਣ ਉਹਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਕਹਿਣ ਲੱਗ ਪਏ, ਕਹਿੰਦੇ ਕਿ 10 ਦਿਨ ਕਿੰਨੇ ਵੇਖੇ, ਕੱਲ ਨਾ ਕਾਲ ਦਾ ਤੂੰ ਅੱਜ ਹੀ ਕਰਾ। ਸੋ ਟੱਕਰ ਪਏ, ਜੋ ਆਮ ਤੌਰ ਤੇ ਸਿਆਸਤ ਕਰਦੀ ਹੈ, ਸ਼ਬਦੀ ਹਮਲਿਆਂ ਲਈ ਟੱਕਰ ਪਏ। ਪਰ ਇਹਦੇ 'ਚ ਇੱਕ ਚੀਜ਼ ਹੈ ਜਿਹੜੀ ਕਿ ਅਸੀਂ ਪੰਜਾਬੀ ਹਾਂ ਜਿਹੜੇ, ਅਸੀਂ ਗੱਲਾਂ ਦਾ ਰਸ ਜ਼ਿਆਦਾ ਮੰਨਦੇ ਹਾਂ। ਸਾਨੂੰ ਸਿਆਸੀ ਜੁਮਲੇਬਾਜ਼ੀਆਂ ਬੜੀ ਜਲਦੀ ਭਰਮਾ ਲੈਂਦੀਆਂ। ਹੁਣ ਦੇਖੋ ਇਹ ਮਿਹਣੋ ਮਿਹਣੀ ਹੋ ਰਹੇ ਆ ਜਿਹਦੇ ਚੋਂ ਨਿਕਲਣਾ ਕੱਖ ਵੀ ਨਹੀਂ, ਪਾਣੀ 'ਚ ਮਧਾਣੀ ਹੈ। ਪਰ ਅਸਲੀ ਮੁੱਦਾ ਕਿੱਥੇ ਆ? ਅਸਲੀ ਮੁੱਦਾ ਇਹ ਹੈ ਕਿ ਜਿਹੜਾ ਉਹ ਡੱਡੀ ਸੀ ਉਹ ਅੱਜ 15-20 ਦਿਨ ਹੋ ਗਏ ਫਰਾਰ ਆ। ਉਹਦੀ ਕਿੱਥੇ ਖਬਰ ਹੈ, ਕੀ ਉਹ ਕਰਦਾ, ਕਿੰਨੇ ਉਹਨੂੰ ਵੇਖਿਆ, ਕੌਣ ਉਹਦੇ ਪਿੱਛੇ ਹੈ, ਕਿਸੇ ਨੂੰ ਫਿਕਰ ਨਹੀਂ। ਡੱਡੀ ਦਾ ਇੱਕ ਜਿਹੜਾ ਪੀਏ ਵਜੋਂ ਵਿਚਰਦਾ ਸੀ, ਉਹਦਾ ਨਾਂ ਸੀ ਅਮਿਤ ਸਾਗਰ, ਉਹ ਵੀ ਮਲੋਟ ਦਾ ਸੀ। ਉਹ ਇਸ ਸਮੇਂ ਨਾਭਾ ਜੇਲ੍ਹ ਦੇ ਵਿੱਚ, ਉਹਨੂੰ ਵਿਜੀਲੈਂਸ ਨੇ ਫੜਿਆ ਤੇ ਉਹਨੇ ਹੁਣ ਪਤਾ ਨਹੀਂ ਡਰਾਮਾ ਕੀਤਾ ਜਾਂ ਡਰਾਮਾ ਉਹਦੇ ਤੋਂ ਕਰਾਇਆ ਗਿਆ। ਡਿੱਗ ਪਿਆ ਜੀ, ਡਿੱਗ ਪਿਆ ਜੀ, ਡਿੱਗ ਪਿਆ। ਉਹ ਪੁੱਛ ਪੜਤਾਲ ਤੋਂ ਬਚਦਾ ਨਾਭੇ ਜੇਲ੍ਹ ਦੇ ਵਿੱਚ ਚਲਾ ਗਿਆ। ਹੁਣ ਕਿਸੇ ਨੇ ਇਹ ਨਹੀਂ ਕਿਹਾ ਕਿ ਉਹਨੂੰ ਭਾਈ ਉਹ ਠੀਕ ਹੋ ਗਿਆ ਹੋਣਾ, ਅਜੇ ਉਹਦੇ ਚੱਕਰ ਹੀ ਨਹੀਂ ਹਟੇ, ਉਹਦੇ ਲਿਆ ਕੇ ਉਹਨੂੰ ਚੱਕਰ ਤੇ ਚਾੜੋ, ਉਹਦਾ ਪਤਾ ਲੱਗੇ ਕਿ ਭਾਈ ਉਹ ਜਿਹੜਾ ਪੀਏ ਬਣ ਕੇ ਵਿਚਰਦਾ ਸੀ ਡੱਡੀ ਦਾ, ਕੀ ਉਹਨੇ ਚੰਨ ਚਾੜੇ, ਕੀ ਗੁਲ ਖਿਲਾਇਆ, ਉਹਦਾ ਵੀ ਕਿਸੇ ਨੂੰ ਫਿਕਰ ਨਹੀਂ ਹੈ। ਸੋ ਜਿਹੜਾ ਅਸਲੀ ਮੁੱਦਾ ਹੈ, ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਛੱਡ ਕੇ, ਦੋਨਾਂ ਨੂੰ ਛੱਡ ਕੇ, ਇਹਨਾਂ ਦੋਨਾਂ ਕੜੀਆਂ ਨੂੰ ਛੱਡ ਕੇ ਜਿਨ੍ਹਾਂ ਤੋਂ ਪੌੜੀ ਦਰ ਪੌੜੀ ਉੱਤੇ ਚੜ੍ਹਿਆ ਜਾ ਸਕਦਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਡੱਡੀ ਹੋਰਾਂ ਦੇ, ਸਾਗਰ ਹੋਰਾਂ ਦੇ ਉੱਤੇ ਬੈਠੇ ਨੇ ਲੋਕ। ਪਰ ਉਹਨਾਂ ਤੱਕ ਉਹੀ ਲੋਕ ਲੈ ਕੇ ਜਾਣ, ਉਹਨਾਂ ਦੇ ਥਰੂ ਹੀ ਜਾਇਆ ਜਾਵੇ ਤਾਂ ਬਹੁਤ ਵਧੀਆ ਤਰੀਕਾ ਹੈ। ਹੁਣ ਉਹਨਾਂ ਦੋਹਾਂ ਕੜੀਆਂ ਨੂੰ ਇਹ ਛੇੜਦੇ ਨਹੀਂ ਪਏ, ਸਿੱਧੀ ਇਹਨਾਂ ਨੇ ਆਡਾ ਲਾ ਲਿਆ ਜਥੇਦਾਰ ਦੇ ਨਾਲ। ਹੁਣ ਉਧਰੋਂ ਉਹ ਵੀ ਬਿਆਨ, ਉਧਰੋਂ ਉਹ ਵੀ ਬਿਆਨ, ਤਾਂ ਇਹਦੇ ਵਿੱਚ ਅਸਲੀ ਮੁੱਦਾ ਜਿਹੜਾ ਗਵਾਚ ਗਿਆ। ਹੋਣਾ ਇਹ ਚਾਹੀਦਾ ਸੀ ਕਿ ਇਹ ਗ੍ਰਿਫਤਾਰੀ ਦੀ ਮੰਗ ਕਰਦੇ ਕਿ ਭਾਈ ਜਿਹੜਾ ਡੱਡੀ ਹੈ ਉਹਦੀ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਤੇ ਉਹ ਉਲਟ ਰਿਹਾ, ਉਹ ਇਹ ਮਿਹਣੋ ਮਿਹਣੀ ਹੋ ਰਹੇ ਆ ਤੇ ਦੱਸਦੇ ਆ ਡੱਡੀ ਸਾਹਿਬ ਨੇ ਆਪਣਾ ਪਾਸਪੋਰਟ ਘਰੋਂ ਮੰਗਾ ਲਿਆ ਤੇ ਡੱਡੀ ਦੀ ਗੱਡੀ ਹੈ ਜਿਹੜੀ ਉਹ ਪਤਾ ਨਹੀਂ ਕਿਹੜੇ ਬਾਰਡਰ ਨੂੰ ਲੰਘ ਜਾਣੀ ਹੈ, ਇਹ ਉਧਰ ਧਿਆਨ ਨਹੀਂ ਦੇਣ ਡਿਆ ਜੀ। ਮਿੰਟੂ ਜੀ, ਤੇ ਅੱਜ ਦੀ ਜਿਹੜੀ ਆਖਰੀ ਖਬਰ ਹੈ ਜੀ, ਆਪਾਂ ਗੱਲਬਾਤ ਕਰਦੇ ਹਾਂ ਕਿ 5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਇਸ ਕਾਰਨ ਸਰਕਾਰੀ ਮੁਲਾਜ਼ਮ ਜਵਾਕ ਪਾਲਣ ਦੇ ਵਾਸਤੇ ਰਿਕਸ਼ਾ ਚਲਾ ਰਹੇ ਨੇ।
ਦੇਖੋ ਜੀ, ਇੱਕ ਬੜੀ ਵੱਡੀ ਤਰਾਸਦੀ ਹੈ ਕਿ ਇੱਕ ਸਰਕਾਰੀ ਮੁਲਾਜ਼ਮ ਹੋਵੇ, ਉਹਨੂੰ 5 ਮਹੀਨੇ ਤਨਖਾਹ ਨਾ ਜੀ ਮਿਲੇ। ਜੀ ਜੀ ਹੁਣ ਜਿਹਦਾ ਗੁਜ਼ਰ ਬਸਰ ਹੀ ਤਨਖਾਹ ਤੇ ਹੁੰਦਾ ਤੇ ਤਨਖਾਹ ਰਾਣੀ ਬੌੜੇ ਨਾ ਉਡੀਕਾਂ ਤੇ ਫਿਰ ਕਿਉਂਕਿ ਦੇਖੋ ਜਿਹੜੀ ਭੁੱਖ ਹੈ ਉਹ ਗਰਜਾਂ ਨਹੀਂ ਨਾ ਵੇਖਦੀ, ਬਿਲਕੁਲ। ਉਹ ਮਜਬੂਰੀਆਂ ਨਹੀਂ ਵੇਖਦੀ, ਉਹਨੇ ਆਪਣੀ ਅੱਗ ਹੈ ਜਿਹੜੀ ਉਹ ਲਾਉਣੀ ਆ। ਸੋ ਉਹ ਤਨਖਾਹ ਨਹੀਂ ਆਈ ਤੇ ਹਾਰ ਕੇ ਇਹ ਦੀਨਾਨਗਰ ਦਾ ਰਹਿਣ ਵਾਲਾ ਹੈ ਸਤਨਾਮ ਸਿੰਘ, ਪੰਜਾਬ ਮੰਡੀ ਬੋਰਡ ਦਾ ਦਰਜਾ 4 ਮੁਲਾਜ਼ਮ ਹੈ। ਫਿਰ ਇਹਨੇ ਇੱਕ ਵੱਖਰਾ ਰਸਤਾ ਅਖਤਿਆਰ ਕੀਤਾ। ਦਫ਼ਤਰ 'ਚੋਂ ਜਦੋਂ ਥੱਕ ਟੁੱਟ ਕੇ ਆਉਂਦਾ ਹੈ, ਘਰੇ ਪੈਣ ਦੀ ਥਾਂ, ਨਹਾਉਣ ਧੋਣ ਦੀ ਥਾਂ ਤੇ ਈ ਰਕਸ਼ਾ ਕਿਰਾਏ ਤੇ ਲਿਆ, ਉਹਨੂੰ ਕੱਢ ਲੈਂਦਾ ਤੇ ਫਿਰ ਪਿੰਡ ਦੇ ਵਿੱਚ ਜਾਂ ਜਿਹੜਾ ਹੈ ਕਸਬਾ, ਉਹਦੇ ਵਿੱਚ ਗੇੜੀਆਂ ਫੇਰੀਆਂ ਲਾਉਂਦਾ ਤੇ 4 ਪੈਸੇ ਜਿਹੜੇ ਬਣਦੇ ਆ ਉਹਦੇ ਨਾਲ ਸ਼ਾਮ ਦਾ ਜਿਹੜਾ ਡੰਗ ਟੱਪਦਾ। ਸੋ ਇਹ ਸਾਡੀ ਉਸ ਸਰਕਾਰ ਦਾ ਹਾਲ ਆ ਜਿਹਦੇ ਉਪ ਮੁੱਖ ਮੰਤਰੀ ਨੇ ਹਾਲੇ ਕੱਲ੍ਹ ਹੀ ਕਿਹਾ ਕਿ ਜਦੋਂ ਵੀ ਕਹਿੰਦਾ ਕੋਈ ਖਾਲੀ ਖਜ਼ਾਨੇ ਦਾ ਬਿਆਨ ਦਿੰਦਾ ਤੇ ਮੈਂ 1000 ਕਰੋੜ ਰੁਪਈਆ ਵਗਾ ਕੇ ਪਿੰਡਾਂ ਵੱਲ ਸੁੱਟ ਦੇਣਾ, ਇੰਨੇ ਖਜ਼ਾਨੇ 'ਚ ਪੈਸੇ ਆ। ਹੁਣ ਏਡਾ ਖਜ਼ਾਨਾ ਭਰਪੂਰ ਆ ਤੇ ਇਹੋ ਜਿਹਾ ਹਾਲ ਸਾਡੇ ਸਰਕਾਰੀ ਮੁਲਾਜ਼ਮਾਂ ਦਾ ਆ। ਹੁਣ ਮੇਰੇ ਖਿਆਲ ਦੇ ਨਾਲ ਜੇ ਸਰਕਾਰ ਤਨਖਾਹ ਨਹੀਂ ਦੇ ਸਕਦੀ ਤੇ ਘੱਟੋ ਘੱਟ ਇਹਨਾਂ ਨੂੰ ਪੱਕਾ ਇੱਕ ਰਿਕਸ਼ਾ ਹੀ ਦੇ ਦੇਣ, ਕਿਰਾਏ ਤੇ ਤਾਂ ਨਾ ਲੈਣਾ ਪੈਣ, ਉਹ ਤੇ ਬਚ ਜਾਏ। ਇੱਕ ਰਿਕਸ਼ਾ ਹੀ ਲੈ ਦਿਓ, ਔਖੇ ਡੰਗ 'ਚ ਵਿਚਾਰੇ ਰੋਟੀ ਤੇ ਖਾਈ ਜਾਣ। ਬਿਲਕੁਲ ਜੀ, ਬਹੁਤ ਰਾਜ਼ੀ ਦੀ ਗੱਲ ਹੈਗੀ ਆ। ਪਰ ਫਿਲਹਾਲ ਜਿਹੜਾ ਜੀ ਆਪਣਾ ਪ੍ਰੋਗਰਾਮ ਅੱਜ ਦਾ ਇੱਥੇ ਹੀ ਸਮਾਪਤ ਹੁੰਦਾ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਅੱਜ ਜੁੜਨ ਵਾਸਤੇ ਤੇ ਆਪਣੇ ਸਰੋਤਿਆਂ ਦੇ ਨਾਲ ਇਹ ਜਿਹੜੀ ਖਬਰਾਂ ਸਾਂਝੀ ਕਰਨ ਵਾਸਤੇ ਜੀ। ਸ਼ੁਕਰੀਆ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਆ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।